ਸੋ ਨਵੰਬਰ 1984 ਵਿੱਚ ਹੋਏ ਜਿਹੜੇ ਸਿੱਖ ਕਤਲੇਆਮ ਆ ਉਸ ਨੂੰ ਹੁਣ 40 ਸਾਲ ਬਾਅਦ ਕਿਵੇਂ ਸਮਝਿਆ ਜਾਵੇ? ਤੋ ਇੱਕ ਤਾਂ 1984 ਦੇ ਜਿਹੜਾ ਜੂਨ ਵਾਲਾ ਹਮਲਾ ਉਹ ਵੀ ਇੱਕ ਜੈਨੋਸਾਈਡ ਦਾ ਸਿੱਖਾਂ ਦੇ ਜੈਨੋਸਾਈਡ ਦੀ ਪਹਿਲੀ ਅਟੈਂਪਟ ਤੇ ਜਿਹੜਾ ਨਵੰਬਰ 1984 ਦਾ ਉਹ ਫਿਰ ਜ਼ਿਆਦਾ ਆਪਾਂ ਕਹਿ ਸਕਦੇ ਵੀ ਦੀਰਘ ਤਿੱਖਾ ਤੇ ਗੁੱਸੇ ਨਾਲ ਭਰਿਆ ਹੋਇਆ ਤੇ ਬੜੇ ਜਾਬਰਾਨਾ ਢੰਗ ਨਾਲ ਜਿਹੜਾ ਜੈਨੋਸਾਈਡਲ ਅਟੈਂਪਟ ਆ ਜਿਹੜੀ ਉਹ ਸੀ। ਆਪਾਂ ਆਪਣੀ ਹਿਸਟਰੀ ਵਿੱਚ ਇਸ ਤਰ੍ਹਾਂ ਰਿਪਰੈਜ਼ੈਂਟ ਕਰੀਏ ਵੀ ਇਹ ਜੈਨੋਸਾਈਡ ਸੀ, ਕੋਈ ਦੰਗੇ ਵਗੈਰਾ ਨਹੀਂ ਸੀ। ਇਹ ਵੈਲ ਪਲਾਨਡ ਵੈਲ ਮੈਨੇਜਡ ਜਿਹੜਾ ਹੈਗਾ ਵੀ ਉਹ ਸੀ। ਪਰ ਜਿਹੜਾ ਦਿੱਲੀ ਵਾਲਾ ਕਤਲੇਆਮ ਤੇ ਪੂਰੇ ਇੰਡੀਆ ਵਾਲਾ ਕਤਲੇਆਮ ਆ ਓਲੀ ਸੋਲੀ ਕਮਾਂਡ ਆ ਜਿਹੜੀ ਅਰੁਣ ਸਿੰਘ ਤੇ ਅਰੁਣ ਨਹਿਰੂ ਦੇ ਜਿਹੜੇ ਹਿੱਸੇ ਆਏ ਸੀ ਉਹਨਾਂ ਨੇ ਬਹੁਤ ਨਫ਼ਰਤ ਨਾਲ ਤੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਬੇਕਿਰਕੀ ਨਾਲ ਜਿਹੜਾ ਇਹ ਕਤਲੇਆਮ ਆਰਗੇਨਾਈਜ਼ ਕਰਾਇਆ। ਔਰ ਨਵੰਬਰ ਦਾ ਤਾਂ ਹੁਣ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਚਾਹੇ ਇੰਦਰਾ ਗਾਂਧੀ ਨਾ ਵੀ ਮਾਰੀ ਜਾਂਦੀ ਤਾਂ ਵੀ ਇਹ ਕਤਲੇਆਮ ਹੋਣਾ ਸੀ। ਜਿਸ ਤਰ੍ਹਾਂ ਜੂਨ 1984 ਵਾਲਾ ਹੈਗਾ ਨਾ ਵੀ ਜੇ ਸੰਤ ਜੀ ਉੱਥੇ ਹੁੰਦੇ ਜਾਂ ਨਾ ਹੁੰਦੇ ਉਹ ਗੱਲਾਂ ਹੁਣ ਮੈਟਰ ਨਹੀਂ ਕਰਦੀਆਂ। ਜਿਹੜਾ ਬਾਕੀ 38 ਗੁਰਦੁਆਰਿਆਂ ਤੇ ਹੋਇਆ ਉੱਥੇ ਤਾਂ ਸੰਤ ਜੀ ਹੈ ਨਹੀਂ ਸੀ। ਅਸੀਂ ਵਾਰ-ਵਾਰ ਫੇਰ ਕਹਿੰਦੇ ਆ ਵੀ ਅਰੁਣ ਸਿੰਘ ਔਰ ਅਰੁਣ ਨਹਿਰੂ ਨੇ ਸਾਰੀ ਸਪੋਰਟ ਦੇ ਕੇ ਇਸ ਸਾਰੇ ਕਤਲੇਆਮ ਨੂੰ ਅੱਗੇ ਵਧਾਇਆ। ਸੋ ਉਹਨਾਂ ਦੋਵਾਂ ਦੇ ਨਾਂ ਹੈ ਜਿਹੜੇ ਉਹ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟੇਸ਼ਨ ਹੋਣ ਉਹਨਾਂ ਵਿੱਚ ਖਾਸ ਤੌਰ ਤੇ ਬਕਾਇਦਾ ਲਏ ਜਾਣੇ ਚਾਹੀਦੇ ਆ ਤਾਂ ਕਿ ਜਿਹੜੇ ਅਸਲ ਦੋਸ਼ੀ ਆ ਉਹਨਾਂ ਤੇ ਜਿਹੜੀ ਉਂਗਲ ਆ ਪਿੰਨ ਪੁਆਇੰਟ ਹੋ ਸਕੇ। ਜਿਹੜੀ ਲੜਾਈ ਆ ਸਿੱਖਾਂ ਦੇ ਖਿਲਾਫ ਸਿਸਟਮ ਨੇ ਲੜੀ ਆ, ਕਿਸੇ ਸਰਕਾਰ ਨੇ ਨਹੀਂ ਲੜੀ। ਸੋ ਇੰਦਰਾ ਗਾਂਧੀ ਵਾਸ ਪਾਰਟ ਆਫ ਦੈਟ ਸਿਸਟਮ। ਅਦਾਲਤੀ ਢਾਂਚੇ ਨੇ ਵੀ ਆਪਣੇ ਤੌਰ ਦੇ ਉੱਤੇ ਕੋਈ ਪਹਿਲ ਕਦਮੀ ਨਹੀਂ ਕੀਤੀ, ਕਿਉਂ? ਹਾਂਜੀ ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ। ਸੋ ਅਦਾਲਤੀ ਢਾਂਚਾ ਵੀ ਉਸ ਸਿਸਟਮ ਦਾ ਹੀ ਹਿੱਸਾ ਹੈ ਵੀ ਜਿਹੜੀ ਕੌਮਾਂ ਦੀ ਇਹ ਸਫਰਿੰਗ ਹੁੰਦੀ ਆ, ਇਸ ਸਫਰਿੰਗ ਦੇ ਅਦਾਲਤੀ ਇਨਸਾਫ ਦੀ ਉਡੀਕ ਨਹੀਂ ਕਰਨੀ ਚਾਹੀਦੀ। ਤਾਂ ਹੁਣ ਆਪ ਹੀ ਜਿਹੜੇ ਹੁਣ ਆਏ ਨੇ 15 ਸਾਲ ਤੋਂ ਇਹ ਵੀ ਤਾਂ ਕਹਿੰਦੇ ਆ ਵੀ ਅਸੀਂ ਸਿੱਖਾਂ ਦੇ ਹਮਾਇਤੀ। ਗੁਰੂ ਤੇਗ ਬਹਾਦਰ ਜੀ ਦਾ ਵੀ ਸ਼ਹੀਦੀ ਪੁਰਬ ਮਨਾਈ ਜਾਂਦੇ ਆ, ਸਾਹਿਬਜ਼ਾਦਿਆਂ ਦਾ ਵੀ ਮਨਾਈ ਜਾਂਦੇ ਆ, ਪਰ ਇਹਨਾਂ ਦੇ 15 ਸਾਲ ਦੇ ਰਾਜ ਵਿੱਚ ਵੀ 10-12 ਸਾਲ ਦੇ ਰਾਜ ਵਿੱਚ ਵੀ ਕਿਸੇ ਜਿਹੜਾ ਸਿੱਖ ਵਿਰੋਧੀ ਕਤਲੇਆਮ ਦਾ ਦੋਸ਼ੀ ਆ ਉਹਨੂੰ ਫੜਿਆ ਤੱਕ ਨਹੀਂ ਗਿਆ। ਅੱਜ ਤੁਸੀਂ ਦੇਖੋ ਵੀ ਅੱਜ ਵੀ ਜਿਹੜਾ ਜਗਦੀਸ਼ ਟਾਈਟਲਰ ਆ ਇੰਨੇ ਸਾਲਾਂ ਬਾਅਦ ਉਹਦੀ ਇੱਕ ਦਿਨ ਦੀ ਵੀ ਗ੍ਰਿਫਤਾਰੀ ਨਹੀਂ ਪਈ। ਇੱਕ ਦਿਨ ਲਈ ਵੀ ਅਰੈਸਟ ਨਹੀਂ ਕੀਤਾ ਗਿਆ। ਉਹਦੀ ਜਾਂਚ ਪੜਤਾਲ ਇਸ ਤਰ੍ਹਾਂ ਲਮਕਾਈ ਜਾ ਰਹੀ ਆ ਵੀ ਬੰਦੇ ਦੀ ਇੱਕ ਦਿਨ ਵੀ ਅਰੈਸਟ ਨਹੀਂ ਪਈ। ਦੂਜੇ ਪਾਸੇ ਸਿੱਖਾਂ ਦੀਆਂ 30 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹ ਜੇਲ੍ਹ 'ਚ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਰਨਲਿਸਟ ਅਵਤਾਰ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ। ਜਿਵੇਂ ਆਪਾਂ ਸਭ ਜਾਣਦੇ ਹਾਂ ਵੀ ਇਹ ਉਹ ਸਾਲ ਆ ਜਦ 1984 ਦੇ ਸਾਕੇ ਨੂੰ, ਜਿਸ ਨੂੰ ਆਪਾਂ ਤੀਜਾ ਘੱਲੂਘਾਰਾ ਵੀ ਆਖਦੇ ਹਾਂ, ਉਸ ਨੂੰ ਵਾਪਰੇ ਨੂੰ 40 ਵਰ੍ਹੇ ਹੋ ਚੁੱਕੇ ਆ। ਅੱਗੇ ਨਵੰਬਰ ਦੇ ਉਹ ਦਿਨ ਆ ਰਹੇ ਆ ਜਦੋਂ ਗਿਣ ਮਿੱਥ ਕੇ ਸਿੱਖਾਂ ਦਾ ਘਾਣ ਹੋਇਆ, ਸਿੱਖਾਂ ਦਾ ਸ਼ਿਕਾਰ ਹੋਇਆ, ਸਿੱਖਾਂ ਨੂੰ ਕੋਹ ਕੇ ਜਿਹੜਾ ਉਹ ਮਾਰਿਆ ਗਿਆ, ਜੈਨੋਸਾਈਡ ਹੋਇਆ। ਇਸ ਬਾਬਤ ਇਸ ਪੂਰੇ ਸਾਕੇ ਨੂੰ ਲੈ ਕੇ ਬਹੁਤ ਸਾਰੀਆਂ ਹੋਰ ਜਿਹੜੀਆਂ ਗੱਲਾਂ ਆ ਉਹ ਆਪਾਂ ਅਵਤਾਰ ਸਿੰਘ ਜੀ ਦੇ ਨਾਲ ਕਰਾਂਗੇ। ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅਵਤਾਰ ਸਿੰਘ ਜੀ, ਜਿੱਦਾਂ ਆਪਾਂ ਗੱਲ ਦੀ ਸ਼ੁਰੂਆਤ ਜਿੱਦਾਂ ਮੈਂ ਕਰ ਰਿਹਾ ਵੀ ਜੂਨ 84 ਦਾ ਜਿਹੜਾ ਇਹ 40 ਸਾਲ ਹੋ ਗਏ, ਉਹ ਮਹੀਨਾ ਲੰਘ ਗਿਆ। ਹੁਣ ਅੱਗੇ ਜਿੱਦਾਂ ਆਪਾਂ ਨੂੰ ਪਤਾ ਵੀ ਨਵੰਬਰ ਦਾ 1984 ਦਾ ਉਹ ਵਕਤ ਆ ਰਿਹਾ ਜਦੋਂ ਸਿੱਖਾਂ ਦਾ ਜੈਨੋਸਾਈਡ ਹੋਇਆ, ਉਹਨਾਂ ਦਾ ਕਤਲੇਆਮ ਹੋਇਆ। ਮੁਲਕ ਦੇ ਕਿਸੇ ਇੱਕ ਥਾਂ ਤੇ ਨਹੀਂ, ਬਹੁਤ ਸਾਰੇ ਥਾਵਾਂ ਤੇ, ਬਹੁਤਾਤ ਥਾਵਾਂ ਦੇ ਉੱਤੇ ਉੱਥੇ ਭਾਰਤ ਵਿੱਚ ਇਹ ਜਿਹੜੀ ਘਟਨਾ ਆ ਉਹ ਵਾਪਰੀ। ਉੱਥੇ ਕਤਲੇਆਮ ਜਿਹੜਾ ਹੋਇਆ, ਸ਼ਿਕਾਰ ਖੇਡਿਆ ਗਿਆ। ਸੋ ਨਵੰਬਰ 1984 ਵਿੱਚ ਹੋਏ ਜਿਹੜੇ ਸਿੱਖ ਕਤਲੇਆਮ ਆ ਉਸ ਨੂੰ ਹੁਣ 40 ਸਾਲ ਬਾਅਦ ਕਿਵੇਂ ਸਮਝਿਆ ਜਾਵੇ? ਹਾਂਜੀ, ਕਿਉਂਕਿ ਜਦੋਂ ਇਨੀਸ਼ੀਅਲੀ ਇਹ ਹੋਇਆ ਸੀ 1984 'ਚ ਆ, ਜਿਸ ਤਰ੍ਹਾਂ ਦਰਬਾਰ ਸਾਹਿਬ ਵਾਲਾ ਵੀ ਹੋਇਆ, ਸੋ ਉਸ ਵੇਲੇ ਜਿਹੜਾ ਨੈਰੇਟਿਵ ਸੀ ਉਹ ਨੈਰੇਟਿਵ ਆ ਜਿਹੜਾ 40 ਸਾਲਾਂ ਬਾਅਦ ਆਪਾਂ ਦੇਖਦੇ ਹਾਂ ਵੀ ਕੁਝ ਬਦਲਦਾ ਰਿਹਾ ਤੇ ਆਪਾਂ ਨੂੰ ਬਦਲਣਾ ਵੀ ਚਾਹੀਦਾ ਹੈ। ਸੋ ਇੱਕ ਤਾਂ 1984 ਦੇ ਜਿਹੜਾ ਜੂਨ ਵਾਲਾ ਹਮਲਾ ਉਹ ਵੀ ਇੱਕ ਜੈਨੋਸਾਈਡ ਦਾ ਸਿੱਖਾਂ ਦੇ ਜੈਨੋਸਾਈਡ ਦੀ ਪਹਿਲੀ ਅਟੈਂਪਟ ਸੀ ਤੇ ਜਿਹੜਾ ਨਵੰਬਰ 1984 ਦਾ ਉਹ ਫਿਰ ਜ਼ਿਆਦਾ
ਆਪਾਂ ਕਹਿ ਸਕਦੇ ਵੀ ਦੀਰਘ, ਤਿੱਖਾ ਤੇ ਗੁੱਸੇ ਨਾਲ ਭਰਿਆ ਹੋਇਆ ਤੇ ਬੜੇ ਜਾਬਰਾਨਾ ਢੰਗ ਨਾਲ ਜਿਹੜਾ ਜੈਨੋਸਾਈਡ ਵਾਲਾ ਅਟੈਂਪਟ ਆ ਜਿਹੜੀ ਉਹ ਸੀ। ਹੁਣ 40 ਸਾਲਾਂ ਬਾਅਦ ਜਦੋਂ ਆਪਾਂ ਦੇਖਦੇ ਆ, ਇੱਕ ਤਾਂ ਵੀ ਇਹਨੂੰ ਆਪਾਂ ਆਪਣੀ ਹਿਸਟਰੀ ਵਿੱਚ ਇਸ ਤਰ੍ਹਾਂ ਰਿਪਰੈਜ਼ੈਂਟ ਕਰੀਏ ਵੀ ਇਹ ਜੈਨੋਸਾਈਡ ਸੀ, ਕੋਈ ਦੰਗੇ ਵਗੈਰਾ ਨਹੀਂ ਸੀ ਜਾਂ ਆਪ ਹੁਦਰਾਪਣ ਨਹੀਂ ਸੀ। ਇਹ ਵੈਲ ਪਲੈਨਡ, ਵੈਲ ਮੈਨੇਜਡ ਜਿਹੜਾ ਹੈਗਾ ਵੀ ਉਹ ਸੀਗਾ। ਉਹਦੇ ਵਿੱਚ ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਘ, ਲਲਿਤ ਮਾਕਨ, ਅਰਜਨ ਦਾਸ ਤੇ ਜਿਹੜੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰ ਇਹ ਸੀਗੇ। ਸੋ ਉਹਨਾਂ ਦੇ ਮੇਨ ਕਰਤਾ ਧਰਤਾ ਨੇ ਜਿਹੜੇ ਉਹ ਅਰੁਣ ਨਹਿਰੂ ਤੇ ਅਰੁਣ ਸਿੰਘ ਸੀ। ਉਹਨਾਂ ਨੇ ਇਹ ਸਾਰਾ ਕੁਝ, ਉਹ ਮੇਨ ਕਲਪਰੇਟ ਆ ਜਿਹੜੇ 1984 ਦੇ ਕਤਲੇਆਮ ਦੇ, ਉਹ ਦੋ ਬੰਦੇ ਨੇ। ਰਾਜੀਵ ਗਾਂਧੀ ਤੋਂ ਬਾਅਦ ਜਿਨ੍ਹਾਂ ਨੇ ਕਮਾਂਡ ਸੰਭਾਲੀ, ਦੋਵਾਂ ਨੇ 1984 ਦੇ ਜਿਹੜਾ ਜੂਨ ਦਾ ਘਟਨਾਕ੍ਰਮ ਆ ਉਹਦੀ ਕਮਾਂਡ, ਜਿਹੜਾ ਆਰਮੀ ਹੈੱਡਕੁਆਟਰ ਵਿੱਚ ਬੈਠ ਕੇ ਜਿਹੜਾ ਕਮਾਂਡ ਸੈਂਟਰ ਸੀ, ਉਹ ਦੋਵੇਂ ਜਣੇ ਉਸ ਵੇਲੇ ਵੀ ਸ਼ਾਮਲ ਸੀਗੇ। ਪਰ ਜਿਹੜਾ ਦਿੱਲੀ ਵਾਲਾ ਕਤਲੇਆਮ ਤੇ ਪੂਰੇ ਇੰਡੀਆ ਵਾਲਾ ਕਤਲੇਆਮ ਆ, ਉਹਦੀ ਤਾਂ ਹੋਲੀ ਸੋਲੀ ਜਿਹੜੀ ਕਮਾਂਡ ਆ, ਕਿਉਂਕਿ ਉਦੋਂ ਤੱਕ ਇੰਦਰਾ ਗਾਂਧੀ ਤਾਂ ਮਾਰੀ ਜਾ ਚੁੱਕੀ ਸੀ। ਉਹ ਹੋਲੀ ਸੋਲੀ ਕਮਾਂਡ ਆ ਜਿਹੜੀ ਅਰੁਣ ਸਿੰਘ ਤੇ ਅਰੁਣ ਨਹਿਰੂ ਦੇ ਜਿਹੜੇ ਹਿੱਸੇ ਆਏ ਸੀ, ਉਹਨਾਂ ਨੇ ਬਹੁਤ ਨਫ਼ਰਤ ਨਾਲ ਤੇ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਬੇਕਿਰਕੀ ਨਾਲ ਜਿਹੜਾ ਇਹ ਕਤਲੇਆਮ ਆਰਗੇਨਾਈਜ਼ ਕਰਾਇਆ। ਕਿਹਨੂੰ ਫੰਡਿੰਗ ਜਾਣੀ ਹੈਗੀ ਆ, ਕਿਹਨੂੰ ਬੰਦੇ ਚਾਹੀਦੇ ਆ, ਕਿਹਨੂੰ ਤੇਲ ਚਾਹੀਦਾ, ਕਿਹਨੂੰ ਹਥਿਆਰ ਚਾਹੀਦੇ, ਜਿਹੜੀ ਜੋ ਕੁਝ ਵੀ ਜਿਹੜੀ ਲੌਜਿਸਟਿਕ ਸਪੋਰਟ ਐਂਡ ਜਿਹੜੀ ਮੋਰਲ ਸਪੋਰਟ ਐਂਡ ਮਨੀ ਦੀ ਸਪੋਰਟ ਆ, ਉਹ ਰਾਜੀਵ ਗਾਂਧੀ ਦੇ ਇਸ਼ਾਰਿਆਂ ਤੇ ਇਹਨਾਂ ਦੋਹਾਂ ਨੇ ਜਿਹੜੀ ਹੈਗੀ ਆ ਕਰੀ ਹੈਗੀ ਆ। ਸੋ ਇਹਨਾਂ ਦਾ ਨਾਂ ਜਿਹੜਾ ਸਿੱਖ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ। ਹਾਲੇ ਉਸ ਤਰ੍ਹਾਂ ਇਹਨਾਂ ਦਾ ਨਾਂ ਰਿਪਰੈਜ਼ੈਂਟ ਨਹੀਂ ਹੋਇਆ ਸਿੱਖ ਇਤਿਹਾਸ 'ਚ, ਉਹ ਲੁਕੇ ਹੋਏ ਨੇ। ਸੋ ਸਾਨੂੰ 40 ਸਾਲਾਂ ਬਾਅਦ ਇੱਕ ਤਾਂ ਇਹ ਰੱਖਣਾ ਚਾਹੀਦਾ ਵੀ ਇਹ ਜੈਨੋਸਾਈਡ ਸੀ। ਨਵੰਬਰ 1984 ਵੀ ਤੇ ਜਿਹੜਾ ਜੂਨ 1984 ਹੈ, ਇਹ ਦੋਵੇਂ ਹੀ ਇੱਕ ਜੈਨੋਸਾਈਡਲ ਇੰਪਲਸ ਸੀ। ਔਰ ਨਵੰਬਰ ਦਾ ਤਾਂ ਹੁਣ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਚਾਹੇ ਇੰਦਰਾ ਗਾਂਧੀ ਨਾ ਵੀ ਮਾਰੀ ਜਾਂਦੀ ਤਾਂ ਵੀ ਇਹ ਕਤਲੇਆਮ ਹੋਣਾ ਸੀ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਘਟਨਾਕ੍ਰਮ ਆ ਆਪਾਂ ਦੇਖ ਸਕਦੇ ਹਾਂ ਕਿ ਉਹ ਇੰਦਰਾ ਗਾਂਧੀ ਵਾਲਾ ਜਿਹੜਾ ਕਤਲ ਹੈ ਉਹ ਇੱਕ ਤਰ੍ਹਾਂ ਨਾਲ ਬਹਾਨਾ ਬਣ ਗਿਆ। ਜਿਸ ਤਰ੍ਹਾਂ ਜੂਨ 1984 ਵਾਲਾ ਹੈਗਾ ਨਾ, ਵੀ ਜੇ ਸੰਤ ਜੀ ਉੱਥੇ ਹੁੰਦੇ ਜਾਂ ਨਾ ਹੁੰਦੇ ਉਹ ਗੱਲਾਂ ਹੁਣ ਮੈਟਰ ਨਹੀਂ ਕਰਦੀਆਂ। ਜਿਹੜਾ ਬਾਕੀ 38 ਗੁਰਦੁਆਰਿਆਂ ਤੇ ਹੋਇਆ ਉੱਥੇ ਤਾਂ ਸੰਤ ਜੀ ਹੈ ਨਹੀਂ ਸੀ। ਇਟ ਮੀਨਸ ਪਲੈਨਿੰਗ ਪਹਿਲਾਂ ਤੋਂ ਹੀ ਸੀ। ਆਪਾਂ ਪਹਿਲੇ ਪ੍ਰੋਗਰਾਮ ਵਿੱਚ ਵੀ ਕਰਿਆ ਵੀ 1984 ਦੀ ਜਨਵਰੀ ਵਿੱਚ ਜਿਹੜਾ ਹੈਗਾ ਸੈਨਾ ਡੇ ਹੁੰਦਾ, 17 ਜਨਵਰੀ ਨੂੰ ਉਹਨਾਂ ਦਿਨਾਂ ਵਿੱਚ ਸੈਨਾ ਡੇ ਸੀ। ਉਦੋਂ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਨੂੰ ਆਪਣੇ ਨਾਲ ਦੀ ਕੁਰਸੀ ਤੇ ਬਿਠਾ ਕੇ ਜਿਹੜੀ ਸਾਰੀ ਹੈਗੀ ਹੈ ਭੂਮਿਕਾ ਜਿਹੜੀ ਉਹਦੇ ਕੰਨ ਵਿੱਚ ਦੱਸੀ ਹੈਗੀ ਆ ਵੀ ਅਸੀਂ ਕੁਝ ਕਰਨ ਜਾ ਰਹੇ ਹੈਗੇ। ਸੋ ਪਲੈਨਿੰਗ ਪਹਿਲਾਂ ਤੋਂ ਸੀ। ਸੰਤ ਜੀ ਦੀ ਕੀ ਪੋਜੀਸ਼ਨ ਸੀ? ਸੰਤ ਜੀ ਨਾਨਕ ਨਿਵਾਸ 'ਚ ਰਹਿੰਦੇ ਆ, ਅਕਾਲ ਤਖਤ ਤੇ ਰਹਿੰਦੇ ਆ, ਕਿਤੇ ਰਹਿੰਦੇ ਆ, ਇਹਦਾ ਕੋਈ ਮਤਲਬ ਹੀ ਹੈ ਨਹੀਂ, ਹਨਾ। ਇਸੇ ਤਰ੍ਹਾਂ 1984 ਆ ਵੀ ਇੰਦਰਾ ਗਾਂਧੀ ਮਾਰੀ ਜਾਂਦੀ, ਜਿਹੜਾ ਨਵੰਬਰ ਵਾਲਾ ਵੀ ਉਹ ਮਾਰੀ ਜਾਂਦੀ ਆ ਨਾ ਮਾਰੀ ਜਾਂਦੀ। ਜੇ ਉਹ ਨਵੰਬਰ 'ਚ ਨਾ ਹੁੰਦਾ ਤਾਂ ਦਸੰਬਰ 'ਚ ਹੋ ਜਾਣਾ ਸੀ ਜਾ ਕੇ, ਹਨਾ, ਕਿਉਂਕਿ ਉਹ ਪੂਰੀ ਉਹਨਾਂ ਨੇ ਕੰਟੀਨਿਊਟੀ ਜਿਹੜੀ ਸਾਈਕਲ ਆ ਉਹ ਚਲਾਉਣਾ ਹੀ ਚਲਾਉਣਾ ਸੀਗਾ। ਸੋ ਅੱਜ 40 ਸਾਲਾਂ ਬਾਅਦ ਜੋ ਅਸੀਂ ਉਸ ਸਾਕੇ ਨੂੰ ਦੇਖ ਰਹੇ ਹਾਂ ਵੀ ਉਹਦੀਆਂ ਰਿਪਰੈਜ਼ੈਂਟੇਸ਼ਨ ਅਕੈਡਮਿਕਲੀ ਐਂਡ ਹਿਸਟੋਰੀਕਲੀ ਆ ਜਿਹੜੀਆਂ ਆਪਾਂ ਨੂੰ ਇਤਿਹਾਸ ਵਿੱਚ ਹੁਣ ਇਹ ਕਰਨੀਆਂ ਚਾਹੀਦੀਆਂ ਵੀ ਇੱਕ ਤਾਂ ਜੈਨੋਸਾਈਡ ਦੇ ਤੌਰ ਤੇ ਖਾਸ ਕਰਕੇ ਜਿਹੜਾ ਡਾਇਸਪੋਰਿਕ ਸਿੱਖ ਭਾਈਚਾਰਾ ਹੈਗਾ ਸਿੱਖ ਕੌਮ ਦਾ, ਵੀ ਉਹ ਜਿਹੜੀਆਂ ਇੰਟਰਨੈਸ਼ਨਲ ਪਲੇਟਫਾਰਮਸ ਨੇ, UNO ਦਾ, ਅਮਰੀਕਨ ਸੈਨੇਟਸ ਦਾ ਜਾਂ ਵੱਖ-ਵੱਖ ਜਿਹੜੀਆਂ ਸਟੇਟ ਸੈਨੇਟਸ ਆ, ਅਸੈਂਬਲੀਜ਼ ਆ, ਉਹਨਾਂ ਵਿੱਚ ਇਸੇ ਤਰ੍ਹਾਂ UK ਵਿੱਚ ਜਾਂ ਕੈਨੇਡਾ ਵਿੱਚ ਜਾਂ ਜਿੱਥੇ ਵੀ ਡਾਇਸਪੋਰਿਕ ਸਿੱਖ ਹੈਗੇ ਆ, ਵੀ ਉਹ ਪੋਲੀਟੀਕਲੀ ਇਹਨੂੰ ਜਿੱਦਾਂ ਰਿਪਰੈਜ਼ੈਂਟ ਕਰਨ। ਸਭ ਤੋਂ ਪਹਿਲਾਂ ਤਾਂ ਵੀ ਇਹਦੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਆ ਜਿਹੜੀ ਉਹ ਹੋਵੇ ਤੇ ਉਸ ਸੰਦਰਭ ਚੋਂ ਜਿਹੜੀ ਪੋਲੀਟੀਕਲ ਮੁੜ ਕੇ ਨਿਸ਼ਾਨੇ ਤੈਅ ਹੋਣੇ ਆ, ਇਹ ਤੋਂ ਬਾਅਦ ਜਿਹੜੇ ਨਿਸ਼ਾਨੇ ਤੈਅ ਹੋਣੇ ਆ ਫਿਰ ਉਹਨਾਂ ਵੱਲ ਜਿਹੜਾ ਤੁਰਿਆ ਜਾਵੇ। ਸੋ ਫਸਟ ਜਿਹੜਾ ਆਪਾਂ ਇਹਨੂੰ ਦੇਖਦੇ ਹਾਂ ਵੀ ਹੁਣ ਇਹਨੂੰ ਦੰਗਿਆਂ ਦੇ ਤੌਰ ਤੇ ਜਾਂ ਆਪ ਹੁਦਰੇਪਣ ਦੇ ਤੌਰ ਤੇ ਨਾ ਦੇਖੀਏ। ਇਟ ਵਾਸ ਕੰਪਲੀਟ ਜੈਨੋਸਾਈਡ, ਹੈ ਨਾ। ਸੋ ਜੈਨੋਸਾਈਡਲ ਇੰਪਲਸ ਆ ਜਿਹੜੀ ਉਹ ਕ੍ਰੀਏਟ ਕੀਤੀ ਗਈ ਆ, ਉਹ ਜਿਹੜਾ ਹਿੰਦੂ ਭਾਈਚਾਰੇ ਵਿੱਚ ਉਹਨੂੰ ਇੰਜੈਕਟ ਕੀਤਾ ਗਿਆ, ਉਹਨਾਂ ਨੂੰ ਆਰਗੇਨਾਈਜ਼ ਕੀਤਾ ਗਿਆ, ਮੋਬਿਲਾਈਜ਼ ਕੀਤਾ ਗਿਆ। ਸੋ ਉਸ ਮੋਬਿਲਾਈਜੇਸ਼ਨ ਦੇ ਸਹਾਰੇ ਅਸੀਂ ਵਾਰ-ਵਾਰ ਫੇਰ ਕਹਿੰਦੇ ਆ ਵੀ ਅਰੁਣ ਸਿੰਘ ਔਰ ਅਰੁਣ ਨਹਿਰੂ ਨੇ ਸਾਰੀ ਸਪੋਰਟ ਦੇ ਕੇ ਇਸ ਸਾਰੇ ਕਤਲੇਆਮ ਨੂੰ ਅੱਗੇ ਵਧਾਇਆ। ਸੋ ਉਹਨਾਂ ਦੋਵਾਂ ਦੇ ਨਾਂ ਹੈ ਜਿਹੜੇ ਉਹ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟੇਸ਼ਨ ਹੋਣ, ਉਹਨਾਂ ਵਿੱਚ ਖਾਸ ਤੌਰ ਤੇ ਬਕਾਇਦਾ ਲਏ ਜਾਣੇ ਚਾਹੀਦੇ ਆ ਤਾਂ ਕਿ ਜਿਹੜੇ ਅਸਲ ਦੋਸ਼ੀ ਆ ਉਹਨਾਂ ਤੇ ਜਿਹੜੀ ਉਂਗਲ ਆ ਪਿੰਨ ਪੁਆਇੰਟ ਹੋ ਸਕੇ। ਬਿਲਕੁਲ, ਅੰਗਰੇਜ਼ੀ 'ਚ ਇੱਕ ਸ਼ਬਦ ਆ ਨਾ ਪੋਗਰਾਮ ਜਿਹੜਾ ਹੁੰਦਾ ਆ ਵੀ ਸਪੈਸੀਫਿਕਲੀ ਡਿਜ਼ਾਈਨ ਕਰਕੇ ਮੈਸੇਕਰ ਕਰਨਾ ਕਿਸੇ ਰਿਲੀਜੀਅਸ ਜਾਂ ਐਥਨਿਕ ਗਰੁੱਪ ਨੂੰ। ਸੋ ਇਹ ਉਹ ਸਟੇਟ ਸਪਾਂਸਰਡ ਸੀਗਾ। ਜੋ ਕੁਝ ਹੋਇਆ ਬਾਅਦ 'ਚ ਕਿੱਦਾਂ ਉਹ
MP ਬਣਦੇ, MLA ਬਣਦੇ, ਵੱਡੇ ਵੱਡੇ ਅਹੁਦੇਦਾਰੀਆਂ ਤੇ ਜਿਹੜੇ ਉਹ ਪਹੁੰਚਦੇ ਆ। ਅਵਤਾਰ ਸਿੰਘ ਜੀ, ਇਹ ਜਿਨ੍ਹਾਂ ਦੇ ਤੁਸੀਂ ਦੋ ਨਾਮ ਜਿਹੜੇ ਲੈ ਰਹੇ ਆ, ਅਰੁਣ ਨਹਿਰੂ ਤੇ ਅਰੁਣ ਸਿੰਘ ਦਾ, ਕੀ ਥੋੜਾ ਥੋੜਾ ਇਹਨਾਂ ਦਾ ਹੋਰ ਹਵਾਲਾ ਤੁਸੀਂ ਦੇ ਸਕਦੇ ਆ? ਇਹ ਕੌਣ ਸੀਗੇ, ਕੀ ਕਰਦੇ ਹੁੰਦੇ ਸੀਗੇ, ਤੇ ਇਹ ਜਿੱਦਾਂ ਤੁਸੀਂ ਦੱਸਿਆ ਵੀ ਇਹ ਜੂਨ 1984 ਦੇ ਕਤਲੇਆਮ ਦੇ ਵਿੱਚ, ਹਮਲੇ ਦੇ ਵਿੱਚ ਵੀ ਸ਼ਾਮਲ ਸੀ, ਇਹਦੇ ਵਿੱਚ ਵੀ ਸ਼ਾਮਲ ਸੀ। ਕੀ ਹੋਰ ਹਵਾਲੇ ਕੀ ਮਿਲਦੇ ਆਪਾਂ ਨੂੰ ਇਤਿਹਾਸ ਦੇ ਵਿੱਚ? ਹਾਂਜੀ ਹਾਂਜੀ, ਇਹ ਸਾਰੀਆਂ ਜਿਹੜੀਆਂ ਕਿਤਾਬਾਂ ਆਈਆਂ ਨੇ ਬਹੁਤ ਸਾਰੀਆਂ, ਉਹਨਾਂ ਵਿੱਚੋਂ ਇਸ਼ਾਰੇ ਮਿਲਦੇ ਹੈਗੇ ਆ ਬਹੁਤ ਠੀਕ ਸਾਰੇ। ਹੈ। ਸੋ ਸੋ ਪੀਸੀ ਅਲੈਗਜ਼ੈਂਡਰ ਦੀ ਕਿਤਾਬ ਆ ਇਨ ਦੀ ਕੋਰੀਡੋਰਸ ਆਫ ਪਾਵਰ, ਉਹਦੇ ਵਿੱਚ ਇਸ਼ਾਰੇ ਮਿਲਦੇ। ਉਹ ਜਿਹੜੇ ਹੁਣ ਕਿਉਂਕਿ ਕਿਤਾਬਾਂ ਲਿਖੀਆਂ ਇੰਦਰਾ ਗਾਂਧੀ ਦੇ ਹਮਾਇਤੀਆਂ ਨੇ ਨਾ ਸਾਰੀਆਂ, ਉਹ ਸਿੱਧਾ ਇਸ ਤਰ੍ਹਾਂ ਦੋਸਤਾਂ ਨਹੀਂ ਲਾਉਣਗੇ ਵੀ ਇਹਨਾਂ ਨੇ ਕਤਲੇਆਮ ਕਰਾਇਆ। ਉਹ ਤਾਂ ਜਸਟ ਆਪਣੇ ਢੰਗ ਨਾਲ ਜਦੋਂ ਦੱਸਦੇ ਆ ਤਾਂ ਸਾਨੂੰ ਡੀਕੋਡ ਕਰਨਾ ਹੁੰਦਾ, ਸਿੱਖਾਂ ਨੇ ਡੀਕੋਡ ਕਰਨਾ ਵੀ ਉਹ ਕਰ ਕੀ ਰਹੇ ਆ। ਸੋ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲਿਆਂ ਚੋਂ ਜਾਂ ਜਿਹੜੀਆਂ ਵਰਬਲ ਐਂਡ ਜਿਹੜੀਆਂ ਪ੍ਰਿੰਟਡ ਇੰਟਰਵਿਊਜ਼ ਹੋਈਆਂ, ਉਹਦਾ ਵਿੱਚੋਂ ਇਹ ਆਉਂਦਾ ਵੀ 1984 ਦਾ ਕਮਾਂਡ ਸੈਂਟਰ ਵੀ ਇਹਨਾਂ ਕੋਲ ਸੀਗਾ। ਸੋ ਜਿਹੜੀਆਂ ਇੰਦਰਾ ਗਾਂਧੀ ਦੇ ਨਾਲ ਰਲ ਕੇ ਫੌਜ ਨੂੰ ਹਦਾਇਤਾਂ ਜਾਂਦੀਆਂ, ਜਿਹੜਾ ਮਿਲਟਰੀ ਦਾ ਕਮਾਂਡ ਸੈਂਟਰ ਸੀ, ਉਹਦੇ ਵਿੱਚ ਇਹ ਦੋਨੋਂ ਸੀ। ਇਹ ਹੈ ਬੇਸਿਕਲੀ ਪੋਲੀਟੀਸ਼ੀਅਨ ਸੀਗੇ ਔਰ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਕਾਫੀ ਜਿੱਦਾਂ ਨਫ਼ਰਤ ਆ ਜਿਹੜੀ ਇਹਨਾਂ ਦੇ ਮਨ ਵਿੱਚ ਪਈ ਸੀ। ਸਾਡੇ ਕੋਲ ਇੱਕ ਇੱਥੇ ਸਾਡੇ ਸੰਪਰਕ ਵਿੱਚ ਬੰਦਾ ਆਇਆ ਸੀਗਾ ਜਰਨਲਿਜ਼ਮ ਦੇ ਸੰਪਰਕ ਚ, ਉਹ BSF ਵਿੱਚ ਸੀ ਜਵਾਨ, ਹਨਾ। ਠੀਕ ਹੈ। ਉਹ BSF ਚ ਉਹ ਜਾਨੀ ਉਹ ਕਹਿੰਦਾ ਵੀ ਮੈਂ ਰਹਿੰਦਾ ਹਰਿਆਣੇ ਚ ਸੀ, ਉਹਦਾ ਨਾਂ ਸਿੰਘਾਂ ਵਾਲਾ ਸੀ, ਪਰ ਉਹਨੇ ਕੇਸ ਕੱਟੇ ਹੋਏ ਸੀ, ਹਨਾ। ਠੀਕ ਹੈ। ਤੇ ਉਹ ਦੱਸਦਾ ਹੈ ਵੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੀਆਂ ਗੱਲਾਂ ਨੇ, ਮੇਰੇ ਕੋਲ ਸਾਲ 2 ਸਾਲ ਬਾਅਦ ਦੀਆਂ ਗੱਲਾਂ। ਕਹਿੰਦਾ ਮੇਰੀ BSF ਚੋਂ ਜਿਹੜੀ SPG ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ, ਉਹਦੇ ਵਿੱਚ ਕਹਿੰਦਾ ਮੇਰੀ ਜਿਸ ਤਰ੍ਹਾਂ ਨਿਯੁਕਤੀ ਹੋ ਗਈ, ਹਨਾ। ਠੀਕ ਹੈ, ਡਿਊਟੀ ਸੀ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਚ ਮੈਂ ਸਾਰੀ ਜਿਸ ਤਰ੍ਹਾਂ ਟ੍ਰੇਨਿੰਗ ਵਗੈਰਾ ਕਰ ਲਈ, ਇਹ ਉਹ ਸਾਰਾ ਕੁਝ ਹੋ ਗਿਆ, ਤੇ ਮੇਰੀ ਜਿਹੜੀ ਡਿਊਟੀ ਹੈਗੀ ਆ ਮੁੜ ਕੇ ਅਰੁਣ ਨਹਿਰੂ ਦੀ ਉਹਦੇ ਵਿੱਚ ਲੱਗ ਗਈ। ਅੱਛਾ, ਅਰੁਣ ਨਹਿਰੂ ਦੀ ਸਿਕਿਉਰਿਟੀ ਲਈ ਲੱਗ ਗਈ, ਹਨਾ। ਤੇ ਕਹਿੰਦਾ ਉਹਨੂੰ ਵੈਸੇ ਉਹ ਕਹਿੰਦਾ ਬਹੁਤ ਸੁਚੇਤ ਸੀ ਸਾਰਾ ਕੁਝ, ਨਾ, ਪਰ ਕਹਿੰਦਾ ਕਿਉਂਕਿ ਮੇਰੇ ਕੇਸ ਕੱਟੇ ਹੋਏ ਸੀ, ਵੀ ਕੇਸ ਕੱਟੇ ਹੋਣ ਕਰਕੇ ਉਹਨੂੰ ਕੁਝ ਪਤਾ ਨਹੀਂ ਲੱਗਿਆ ਵੀ ਹਰਿਆਣੇ ਤੋਂ ਬੰਦਾ, ਸਿੰਘ ਦਾ ਸਿੰਘ ਨਾਂ ਹੈ ਉਹਦਾ, ਵੀ ਹਰਿਆਣਵੀ ਲੋਕਾਂ ਦੇ ਵੀ ਬਹੁਤਿਆਂ ਦੇ ਸਿੰਘ ਨਾਂ ਹੁੰਦੇ, ਹਨਾ ਜੀ। ਕਹਿੰਦਾ ਕਾਫੀ ਦੇਰ ਮੈਂ ਲਗਭਗ ਸਾਰੀ ਟ੍ਰੇਨਿੰਗ ਕਰਨ ਤੋਂ ਬਾਅਦ 6 ਮਹੀਨੇ ਮੈਂ ਡਿਊਟੀ ਵੀ ਕਰ ਲਈ। ਇੱਕ ਦਿਨ ਪਹਿਲਾਂ ਪਤਾ ਨਹੀਂ ਗੁਰਪੁਰਬ ਸੀ ਜਾਂ ਕੀ ਸੀ, ਤੇ ਮੈਂ ਗੁਰਦੁਆਰੇ ਗਿਆ ਤੇ ਉਸੇ ਤਰ੍ਹਾਂ ਹੀ ਪੱਗ ਬੰਨ ਕੇ ਕਹਿੰਦਾ ਡਿਊਟੀ ਤੇ ਆ ਗਿਆ। ਤੇ ਕਹਿੰਦਾ ਜਦੋਂ ਉਹਨੇ ਦੇਖਿਆ ਵੀ ਪੱਗ ਬੰਨੀ ਹੋਈ ਹੈ ਨਾ, ਤੇ ਇੱਕਦਮ ਮੈਨੂੰ ਕਹਿੰਦਾ ਮੇਰੇ ਸੀਨੀਅਰ ਆਫੀਸਰ ਨੇ ਬੁਲਾ ਲਿਆ ਆਫਿਸ ਚ, ਨਾ, ਵੀ ਕਹਿੰਦਾ ਵੀ ਸਾਨੂੰ ਨਹੀਂ ਤੂੰ ਚਾਹੀਦਾ, we don't want you here in this office, ਨਾ, ਵੀ ਤੇਰਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਵਾਲਾ ਵੀ ਸਾਰਾ ਕੰਮ ਖਤਮ, ਦੁਬਾਰੇ BSF ਚ ਜਾ ਰਿਹਾ ਤੂੰ, ਹਨਾ। ਉਹ ਕਹਿੰਦਾ ਯਾਰ ਮੈਂ ਟ੍ਰੇਨਿੰਗ ਕਰੀ ਆ, ਇਹ ਕਰਿਆ ਉਹ ਕਰਿਆ। ਕਹਿੰਦਾ ਇਟ ਡਜ਼ਨਟ ਮੈਟਰ ਟੂ ਟ੍ਰੇਨਿੰਗ ਕਰੀ ਆ, ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਸਿੱਖ ਹੈ। ਸੋ ਉਹ ਦੇਖੋ ਵੀ ਤੁਸੀਂ ਕਿਸ ਤਰ੍ਹਾਂ ਦੀ, ਜਾਂ ਤਾਂ ਸਿਕਿਉਰਿਟੀ ਪ੍ਰੋਬਲਮਸ ਆ, ਹਨਾ, ਦੇਖੋ ਇੰਦਰਾ ਗਾਂਧੀ ਮਾਰੀ ਜਾ ਚੁੱਕੀ ਸੀ। ਸੋ ਅਰੁਣ ਨਹਿਰੂ ਦਾ ਜਿਹੜਾ ਇਸ ਤਰ੍ਹਾਂ ਦਾ ਸਾਰਾ ਐਸਪੈਕਟ ਆਇਆ ਹੁੰਦਾ ਵੀ ਇਹਨਾਂ ਨੇ ਕਮਾਂਡ ਸੈਂਟਰ ਆ ਜਿਹੜੇ ਇਹ ਸੰਭਾਲੇ 1984 ਦੇ ਜੂਨ ਦੇ ਚੱਕਰ ਚ ਵੀ, ਤੇ ਨਵੰਬਰ ਵਾਲਾ ਤਾਂ ਸਾਰਾ ਕਮਾਂਡ ਸੈਂਟਰ ਆ ਜਿਹੜਾ ਇਹਨਾਂ ਦੇ ਨਾਲ ਲਲਿਤ ਮਾਕਨ ਸੀ। ਇਹ ਤਿੰਨੋਂ ਜਣੇ, 2 ਜਣੇ ਪ੍ਰਮੁੱਖ ਸੀ, ਲਲਿਤ ਮਾਕਨ ਇਹਨਾਂ ਦੇ ਹੈਲਪ ਵਿੱਚ ਸੀਗਾ ਜਿੱਦਾਂ, ਨਾ। ਸੋ ਬਾਕੀ ਸਾਰੇ ਇਹਨਾਂ ਦੇ ਫੁੱਟ ਸੋਲਜਰ ਸੀ। ਇਹ ਲੀਡਰ ਆ ਜਿਹੜੇ ਤੇ ਇਸ ਤਰ੍ਹਾਂ ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਘ ਤੇ ਲਲਿਤ ਮਾਕਨ ਇਹਨਾਂ ਦੀ ਸੈਕੰਡ ਇਨ ਕਮਾਂਡ ਸੀ। ਇਹ ਸਾਰਿਆਂ ਨੇ ਜਿਹੜਾ ਦਿੱਲੀ ਦਾ ਕਮਾਂਡ ਸੈਂਟਰ ਆ ਉਹ ਸੰਭਾਲ ਕੇ ਕਤਲੇਆਮ ਨੂੰ, ਫੌਜ ਨਾ ਆਉਣ ਦੇਣੀ, ਫੌਜ ਨੂੰ ਡਿਲੇ ਕਰਨਾ, ਸਿੱਖਾਂ ਲਈ ਰੈਸਕਿਊ ਵਰਕ ਨਾ ਆਉਣ ਦੇਣਾ, ਕਤਲੇਆਮ ਨੂੰ ਪ੍ਰਮੋਟ ਕਰਨਾ, ਫਿਰ ਟੈਲੀਫੋਨ ਰਾਹੀਂ ਰਿਪੋਰਟਾਂ ਲੈਣੀਆਂ, ਕਿੱਥੇ ਕਿੰਨੇ ਬੰਦੇ ਮਾਰੇ ਗਏ ਆ, ਕਿੱਥੇ ਹਲੇ ਬਹੁਤ ਘੱਟ ਬੰਦੇ ਮਾਰੇ ਗਏ ਆ, ਉੱਥੇ ਵੱਧ ਬੰਦੇ ਮਾਰਨ ਦੀ ਜਿੱਦਾਂ ਕੋਸ਼ਿਸ਼। ਇਹ ਸਾਰਾ ਕੁਝ ਬੇਕਿਰਕੀ ਨਾਲ ਔਰਤਾਂ ਦੀ ਬੇਪਤੀ, ਗੁਰਦੁਆਰਿਆਂ ਦਾ ਢਾਉਣਾ, ਇਹ ਸਾਰਾ ਜਿਹੜਾ ਹੈਗਾ ਵੀ ਜਿਹੜੀ ਪਲਾਨ ਸੀਗੀ ਉਹ ਅਰੁਣ ਨਹਿਰੂ ਤੇ ਅਰੁਣ ਸਿੰਘ ਨੇ ਇਹ ਸਾਰੀ ਕ੍ਰੀਏਟ ਕਰੀ ਸੀ। ਠੀਕ ਹੈ, ਠੀਕ ਹੈ। ਸੋ ਅਵਤਾਰ ਸਿੰਘ ਜੀ, ਇੱਥੇ ਆਪਾਂ ਅੱਗੇ ਵੱਧਦੇ ਹਾਂ ਹੁਣ। ਉਸ ਤੋਂ ਬਾਅਦ ਦੇ ਵਿੱਚ ਨਵੰਬਰ 1984 ਤੋਂ ਬਾਅਦ ਚ ਜੋ ਇਹਨਾਂ ਨੇ ਕੀਤਾ ਸੀਗਾ, ਕਿਤੇ ਨਾ ਕਿਤੇ ਜਿਹੜਾ ਆਪਾਂ ਅਕਸਰ ਸ਼ਬਦ ਵਰਤਦੇ ਹਾਂ 5 ਸਦੀਆਂ ਦਾ ਵੈਰ, ਇਹ ਉਹ ਵਿੱਚੋਂ ਨਿਕਲ ਕੇ ਕਿਸ ਤਰੀਕੇ ਨਾਲ ਨਫ਼ਰਤ ਕੱਢ ਕੇ ਤੇ ਉਹ ਸਾਰਾ ਕੁਝ ਇਹਨਾਂ ਨੇ ਕੀਤਾ ਵੀ ਉਹ ਹੁੰਦਾ ਸੌਦਾ ਉਹਦਾ ਲੱਗਦਾ, ਇੰਦਰਾ ਗਾਂਧੀ ਦਾ ਨਹੀਂ ਲੱਗਦਾ, ਤਾਂ ਵੀ ਇਹਨਾਂ ਨੇ ਕੰਮ ਤਾਂ ਕਰਨਾ ਹੀ ਕਰਨਾ ਸੀ। ਕਿਉਂਕਿ ਜਦੋਂ ਪੰਜਾਬ ਨੂੰ ਵੰਡਿਆ ਉਸ ਤੋਂ ਬਾਅਦ ਦੇ ਵਿੱਚ ਤੁਰੰਤ ਹੀ ਤਾਂ ਇਹਨਾਂ ਨੇ ਜਰਾਇਮ ਪੇਸ਼ਾ ਕੌਮ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਸਿੱਖਾਂ ਨੂੰ ਗਰਦਾਨ ਦਿੱਤਾ ਸੀ। ਇਸ ਤੋਂ ਬਾਅਦ ਦੇ ਵਿੱਚ ਹੁਣ ਕਈ ਸਰਕਾਰਾਂ ਬਦਲ ਗਈਆਂ, ਇਨਸਾਫ ਦੀ ਕਿਰਨ ਕਿਤੇ ਨਜ਼ਰ ਨਹੀਂ ਆ ਰਹੀ। ਹਾਂਜੀ ਹਾਂਜੀ, ਸੋ ਆਪਾਂ ਜਦੋਂ ਗੱਲ ਕਰੇ ਵੀ ਜੈਨੋਸਾਈਡ ਜਿਹੜਾ ਸਰਕਾਰਾਂ ਵੱਲੋਂ ਹੀ ਕਰਾਇਆ ਗਿਆ ਹੋਵੇ ਤੇ ਸਰਕਾਰਾਂ ਵੱਲੋਂ ਹੀ ਵਿਉਂਤਿਆ ਗਿਆ ਹੋਵੇ,
ਤਾਂ ਫਿਰ ਸਰਕਾਰਾਂ ਬਦਲਣ ਨਾਲ ਉਹਦਾ ਕੋਈ ਫਰਕ ਨਹੀਂ ਪੈਂਦਾ। ਸੋ ਠੀਕ ਹੈ। ਇਹ ਹੈਗਾ ਵੀ ਇਹਦੇ ਚੋਂ ਸਿੱਖਾਂ ਨੂੰ ਜਿਸ ਤਰ੍ਹਾਂ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਸਮਝ ਬਾਅਦ ਚੋਂ ਆਈ ਆ ਵੀ ਜਿਹੜੀ ਲੜਾਈ ਆ ਸਿੱਖਾਂ ਦੇ ਖਿਲਾਫ ਸਿਸਟਮ ਨੇ ਲੜੀ ਆ, ਕਿਸੇ ਸਰਕਾਰ ਨੇ ਨਹੀਂ ਲੜੀ। ਸੋ ਇੰਦਰਾ ਗਾਂਧੀ ਵਾਸ ਪਾਰਟ ਆਫ ਦੈਟ ਸਿਸਟਮ। ਇੰਦਰਾ ਗਾਂਧੀ ਆਪਣੇ ਆਪ ਵਿੱਚ ਇੰਨੀ ਨਹੀਂ ਸੀ, ਸਿਸਟਮ ਨੇ ਉਹਨੂੰ ਇੱਕ ਆਪਰੇਟਸ ਦੇ ਤੌਰ ਤੇ ਵਰਤਿਆ। ਉਸੇ ਤਰ੍ਹਾਂ ਸਿਸਟਮ ਨੇ ਰਾਜੀਵ ਗਾਂਧੀ ਨੂੰ, ਅਰੁਣ ਨਹਿਰੂ ਨੂੰ, ਅਰੁਣ ਸਿੰਘ ਨੂੰ, ਲਲਿਤ ਮਾਕਾ ਨੂੰ, ਇਹ ਸਾਰਿਆਂ ਨੂੰ, ਜਿਸ ਤਰ੍ਹਾਂ ਈਵਨ ਮਿਲਟਰੀ ਨੂੰ ਵੀ ਵਰਤਿਆ ਨਾ ਉਹਨਾਂ ਨੇ। ਸੋ ਸਿਸਟਮ ਨੇ ਮਿਲਟਰੀ ਨੂੰ ਵਰਤਿਆ ਸਿੱਖਾਂ ਦੇ ਜੈਨੋਸਾਈਡ ਦੇ ਖਿਲਾਫ। ਸੋ ਉਹਦੇ ਵਿੱਚ ਇਹ ਕੋਈ ਫਰਕ ਨਹੀਂ ਪੈਂਦਾ ਵੀ ਸਰਕਾਰ ਕਿਹੜੀ ਆ ਗਈ, ਚਾਹੇ ਵੀਪੀ ਸਿੰਘ ਦੀ ਆਈ, ਚਾਹੇ ਚੰਦਰ ਸ਼ੇਖਰ ਦੀ ਆਈ, ਉਹਨਾਂ ਨੇ ਲੁਭਾਉਣੀਆਂ ਗੱਲਾਂ ਤਾਂ ਬਹੁਤ ਕਰੀਆਂ, ਪਰ ਜਿਹੜੇ ਕੰਕਰੀਟ ਸਿੱਖਾਂ ਨੂੰ ਨਤੀਜੇ ਚਾਹੀਦੇ ਸੀ। ਅੱਜ ਤੁਸੀਂ ਦੇਖੋ ਵੀ ਅੱਜ ਵੀ ਜਿਹੜਾ ਜਗਦੀਸ਼ ਟਾਈਟਲਰ ਆ, ਇੰਨੇ ਸਾਲਾਂ ਬਾਅਦ ਉਹਦੀ ਇੱਕ ਦਿਨ ਦੀ ਵੀ ਗ੍ਰਿਫਤਾਰੀ ਨਹੀਂ ਪਈ, ਇੱਕ ਦਿਨ ਲਈ ਵੀ ਅਰੈਸਟ ਨਹੀਂ ਕੀਤਾ ਗਿਆ। ਉਹਦੀ ਜਾਂਚ ਪੜਤਾਲ ਇਸ ਤਰ੍ਹਾਂ ਲਮਕਾਈ ਜਾ ਰਹੀ ਆ ਵੀ ਬੰਦੇ ਦੀ ਇੱਕ ਦਿਨ ਵੀ ਅਰੈਸਟ ਨਹੀਂ ਪਈ। ਦੂਜੇ ਪਾਸੇ ਸਿੱਖਾਂ ਦੀਆਂ 30 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹ ਜੇਲ੍ਹ 'ਚ ਨੇ, ਬੰਦੀ ਸਿੰਘ ਅੰਦਰ। ਸੋ ਇਹ ਹੁੰਦਾ ਵੀ ਜਦੋਂ ਜੈਨੋਸਾਈਡਲ ਇੰਪਲਸ ਆ, ਜਿਹੜੀ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਆਪਾਂ ਕਹਿੰਦੇ ਆ, ਜਿਹੜੇ ਪ੍ਰੋਗਰਾਮ ਸਰਕਾਰ ਵੱਲੋਂ ਹਮਾਇਤ ਪ੍ਰਾਪਤ ਹੋਣ, ਉਹਨਾਂ ਦਾ ਫਿਰ ਸਰਕਾਰਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਆਪ ਹੀ ਜਿਹੜੇ ਹੁਣ ਆਏ ਨੇ 15 ਸਾਲ ਤੋਂ, ਇਹ ਵੀ ਤਾਂ ਕਹਿੰਦੇ ਆ ਵੀ ਅਸੀਂ ਸਿੱਖਾਂ ਦੇ ਹਮਾਇਤੀ ਆ, ਹਨਾ। ਇਹ ਗੁਰੂ ਤੇਗ ਬਹਾਦਰ ਜੀ ਦਾ ਵੀ ਸ਼ਹੀਦੀ ਪੁਰਬ ਮਨਾਈ ਜਾਂਦੇ ਆ, ਸਾਹਿਬਜ਼ਾਦਿਆਂ ਦਾ ਵੀ ਮਨਾਈ ਜਾਂਦੇ ਆ, ਪਰ ਇਹਨਾਂ ਦੇ 15 ਸਾਲ ਦੇ ਰਾਜ ਵਿੱਚ ਵੀ, 10-12 ਸਾਲ ਦੇ ਰਾਜ ਵਿੱਚ ਵੀ ਕਿਸੇ ਜਿਹੜਾ ਸਿੱਖ ਵਿਰੋਧੀ ਕਤਲੇਆਮ ਦਾ ਦੋਸ਼ੀ ਆ ਉਹਨੂੰ ਫੜਿਆ ਤੱਕ ਨਹੀਂ ਗਿਆ। ਹਾਲੇ ਵੀ ਇੱਕ ਉਹਨਾਂ ਚੋਂ ਅਰੁਣ ਨਹਿਰੂ ਜਾਂ ਅਰੁਣ ਸਿੰਘ ਚੋਂ ਇੱਕ ਜਿਉਂਦਾ, ਉਹ ਭਾਜਪਾ ਦਾ ਮੈਂਬਰ ਆ, ਠੀਕ ਹੈ ਨਾ। ਵੀ ਇੱਕ ਦੀ ਮੌਤ ਹੋ ਗਈ, ਮੈਨੂੰ ਪਤਾ ਨਹੀਂ ਕਿਹੜੇ ਦੀ ਮੌਤ ਹੋਈ ਹੈ, ਨਹਿਰੂ ਮਰਿਆ ਜਾਂ ਅਰੁਣ ਸਿੰਘ ਮਰਿਆ, ਇੱਕ ਉਹਨਾਂ ਚੋਂ ਮਰ ਗਿਆ। ਸੋ ਉਹ ਬੰਦੇ ਜਿਹੜੇ ਕਤਲੇਆਮ ਦੇ ਦੋਸ਼ੀ ਆ, ਉਹ ਭਾਰਤੀ ਜਨਤਾ ਪਾਰਟੀ ਵਿੱਚ ਬੈਠੇ ਅੱਜ, ਠੀਕ ਹੈ ਨਾ। ਸੋ ਇਟ ਮੀਨਸ ਸਰਕਾਰਾਂ ਬਦਲਣ ਨਾਲ ਕੋਈ ਜਿਹੜਾ ਮਸਲਾ ਹੱਲ ਨਹੀਂ ਹੁੰਦਾ। ਜਦੋਂ ਜੈਨੋਸਾਈਡਲ ਇੰਪਲਸ ਇੱਕ ਪੂਰੀ ਕੌਮ 'ਚ ਬੜੀ ਹੋਈ ਆ ਔਰ ਉਹਨੂੰ ਸਰਕਾਰਾਂ ਪ੍ਰਮੋਟ ਕਰ ਰਹੀਆਂ ਉਸ ਜੈਨੋਸਾਈਡਲ ਇੰਪਲਸ ਨੂੰ, ਤਾਂ ਫਿਰ ਤੁਹਾਨੂੰ ਚਾਹੇ 50 ਸਾਲ 100 ਸਾਲ ਲੰਘ ਜਾਣ, ਤੁਹਾਨੂੰ ਉਸ ਤਰ੍ਹਾਂ ਦਾ ਇਨਸਾਫ ਆ ਜਿਹੜਾ, ਜਿਹਨੂੰ ਆਪਾਂ ਇਨਸਾਫ ਕਹਿੰਦੇ ਆ, ਉਹ ਨਹੀਂ ਮਿਲਣਾ ਹੈਗਾ। ਸੋ ਇਹ ਤਾਂ ਹੁੰਦਾ ਵੀ ਅਸੀਂ ਉਹਦੀ ਪੀੜ ਆ ਜਿਹੜੀ, ਉਹਦਾ ਦਰਦ ਆ, ਉਹਨੂੰ ਹਟਾਈਏ। ਹਾਂ, ਇਹ ਯਾਦ ਰੱਖੀਏ ਵੀ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਜਿਹੜੀਆਂ ਹੈਗੀਆਂ ਵੀ ਦੋ ਕਿਸਮ ਦੇ ਇਨਸਾਫ ਦੇ ਤਕਾਜ਼ੇ ਆ, ਜਿਹੜੀ ਬਹੁ ਗਿਣਤੀ ਆ ਉਹਦੇ ਲਈ ਵੱਖਰਾ ਤੇ ਘੱਟ ਗਿਣਤੀਆਂ ਲਈ ਵੱਖਰਾ। ਸੋ ਇਹ ਜਿਹੜੀ ਤੜਫ, ਇਹ ਪੀੜ ਤੇ ਇਹ ਜਿਹੜਾ ਜੀਵਨ ਜਾਂਚ ਹੈ ਵੀ ਅਸੀਂ ਇੱਕ ਸੈਕੰਡ ਗ੍ਰੇਡ ਸਿਟੀਜ਼ਨ ਦੇ ਤੌਰ ਤੇ ਟਰੀਟ ਹੋ ਰਹੇ ਹਾਂ, ਇਹ ਅੱਗੇ ਜਾ ਕੇ ਸਾਡੇ ਕੌਮੀ ਜਜ਼ਬੇ ਨੂੰ ਜਿਹੜਾ ਪ੍ਰਫੁੱਲ ਕਰਦਾ, ਉਹਨੂੰ ਮਜ਼ਬੂਤ ਕਰਦਾ, ਤੇ ਉਸ ਕੌਮੀ ਜਜ਼ਬੇ ਚੋਂ ਫਿਰ ਤੁਹਾਡੀ ਭਵਿੱਖ ਦੀ ਸਿਆਸਤ ਆ ਜਿਹੜੀ ਉਹ ਨਿਕਲਦੀ ਹੈਗੀ। ਅਰੁਣ ਨਹਿਰੂ ਉਹ 2013 ਦੇ ਵਿੱਚ ਉਹ ਮਰ ਗਿਆ ਸੀਗਾ। ਹਾਂਜੀ, ਜਿਹੜੀ ਇੱਕ ਮਰ ਗਿਆ ਹੋਇਆ, ਦੂਜਾ ਹੈਗਾ ਹਾਂ ਅਰੁਣ ਸਿੰਘ, ਜਿਹੜਾ ਉਹ ਜਿੰਦਾ ਆ, ਉਹ ਰਾਜ ਸਭਾ ਦਾ ਮੈਂਬਰ ਹੈ ਇਨਫੈਕਟ ਉਹਨਾਂ ਦੇ ਵੱਲੋਂ, ਭਾਜਪਾ ਦੇ ਵੱਲੋਂ ਜੀ। ਸੋ ਬਿਲਕੁਲ ਇਹ ਜਿੱਦਾਂ ਦੱਸਦੇ ਆ ਵੀ ਜਦੋਂ ਸਰਕਾਰਾਂ ਹੀ ਸਿਸਟਮ ਹੀ ਕਰਾ ਰਹੀਆਂ, ਹੁਣ ਸਰਕਾਰਾਂ ਕੋਈ ਆਵੇ, ਖੱਬੀ ਆ ਜੇ, ਸੱਜੀ ਆ ਜੇ, ਉਹਨਾਂ ਨੇ ਇਹੀ ਕੁਛ ਜਿਹੜਾ ਉਹ ਚੱਲਦੇ ਰੱਖਣਾ ਆ। ਅਦਾਲਤੀ ਢਾਂਚੇ ਨੇ ਵੀ ਆਪਣੇ ਤੌਰ ਦੇ ਉੱਤੇ ਕੋਈ ਪਹਿਲ ਕਦਮੀ ਨਹੀਂ ਕੀਤੀ, ਕਿਉਂ? ਹਾਂਜੀ, ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ। ਸੋ ਅਦਾਲਤੀ ਢਾਂਚਾ ਵੀ ਉਸ ਸਿਸਟਮ ਦਾ ਹੀ ਹਿੱਸਾ ਹੈਗਾ। ਸੋ ਆਪਾਂ ਇਹ ਬਿਲਕੁਲ ਨਾ ਮੰਨੀਏ ਵੀ ਅਦਾਲਤੀ ਢਾਂਚਾ ਜਿਹੜਾ ਕੋਈ ਆਪਣੇ ਆਪ ਵਿੱਚ ਇੰਡੀਪੈਂਡੈਂਟ ਹੈਗਾ। ਹੁਣ ਤੁਸੀਂ ਦੇਖੋ ਵੀ ਕੋਈ ਵੀ IAS ਜਾਂ IPS ਆਫੀਸਰ ਚੁਣਿਆ ਜਾਂਦਾ, ਉਹਦੀ 6 ਮਹੀਨੇ ਦੀ ਟ੍ਰੇਨਿੰਗ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਜੱਜ ਚੁਣੇ ਜਾਂਦੇ ਆ, ਉਹਨਾਂ ਦੀ ਟ੍ਰੇਨਿੰਗ ਚਾਹੇ ਉਹ 2 ਮਹੀਨਿਆਂ ਦੀ ਹੋਵੇ, ਉਹਦੇ ਵਿੱਚ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣਾ, ਬਾਕੀ ਗੱਲਾਂ ਸਾਰੀਆਂ ਠੀਕ ਨੇ। ਜਦੋਂ ਹੁਣ ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਵਾਲਾ ਜਿਹੜਾ ਰੌਲਾ ਪੈ ਜਾਂਦਾ, ਉਹਦੇ ਚੋਂ ਇਹ ਆ ਜਾਂਦਾ ਵੀ ਜਿਹੜਾ ਫਿਰ ਜਿਹੜੀਆਂ ਘੱਟ ਗਿਣਤੀਆਂ ਨੇ ਇਨਸਾਫ ਲਈ ਉਡੀਕ ਕਰਦੀਆਂ ਨੇ, ਵੀ ਉਹਨਾਂ ਨੂੰ ਇਨਸਾਫ ਨਹੀਂ ਦੇਣਾ, ਉਹਦਾ ਮਤਲਬ ਇਹ ਹੁੰਦਾ ਹੈ। ਸੋ ਅਦਾਲਤਾਂ ਉਸ ਢਾਂਚੇ ਦਾ ਹਿੱਸਾ ਨੇ। ਉਹਨਾਂ ਨੂੰ, ਕਿਉਂਕਿ ਰਾਜਵਿੰਦਰ ਸਿੰਘ ਬੈਂਸ ਦਾ ਨਾ, ਜਿਹੜੇ ਸੀਨੀਅਰ ਵਕੀਲ ਅਜੀਤ ਸਿੰਘ ਬੈਂਸ ਦੇ ਬੇਟੇ, ਉਹਨਾਂ ਦਾ ਆਇਆ ਸੀਗਾ ਸਾਲ 1.5 ਸਾਲ ਪਹਿਲਾਂ। ਉਹ ਕਹਿੰਦਾ ਵੀ ਜਦੋਂ ਅਸੀਂ ਖਾੜਕੂਵਾਦ ਵੇਲੇ ਰਿਟਾਂ ਪਾਉਂਦੇ ਸੀ, ਸਾਨੂੰ ਜੱਜ ਫਿਰ ਜਦੋਂ ਨਾਰਮਲ ਪਾਰਟੀਆਂ ਵਗੈਰਾ 'ਚ ਮਿਲਦੇ ਸੀ, ਕਿਤੇ ਵਿਆਹਾਂ ਸ਼ਾਦੀਆਂ, ਤੇ ਉਹ ਕਹਿੰਦੇ ਸੀ, ਕਹਿੰਦੇ ਵੀ ਬੈਂਸ ਸਾਹਿਬ ਵੀ ਸਾਡਾ ਤਾਂ ਵੀ ਇਹ ਦੇਸ਼ ਟੁੱਟ ਜਾਣਾ ਜੇ ਅਸੀਂ ਇਹਨਾਂ ਰਿਟਾਂ ਤੇ ਉਹ ਕਰ ਲਿਆ ਨਾ, ਵੀ ਕਾਨੂੰਨੀ ਤੌਰ ਤੇ ਇਹਨਾਂ ਨੂੰ ਉਹ ਕਰ ਲਿਆ ਹੋਇਆ, ਵੀ ਸਾਡੇ ਤਾਂ ਦੇਸ਼ ਟੁੱਟਣ ਦੀ ਨੌਬਤ ਆਈ ਹੋਈ ਆ। ਇਟ ਮੀਨਸ ਉਹਨਾਂ ਲਈ ਦੇਸ਼ ਪਹਿਲਾਂ ਸੀ, ਕਿਸੇ ਨੂੰ ਇਨਸਾਫ ਦੇਣਾ ਜਾਂ ਨਾ ਦੇਣਾ ਉਹ ਵੱਖਰੀ ਗੱਲ ਆ। ਜੇ ਇਨਸਾਫ, ਸਿੱਖਾਂ ਨੂੰ ਇਨਸਾਫ ਦੇਣ ਨਾਲ ਦੇਸ਼ ਟੁੱਟਦਾ, ਫਿਰ ਅਦਾਲਤਾਂ ਵੀ ਉਹ ਇਨਸਾਫ ਦੇਣ ਲਈ ਰਾਜੀ ਨਹੀਂ ਹੈਗੀ, ਹਨਾ, ਵੀ ਉਹਨਾਂ ਦੇ ਮਨਾਂ ਵਿੱਚ। ਸੋ ਰਾਜਵਿੰਦਰ ਬੈਂਸ ਨੇ ਇਹ ਜਿੱਦਾਂ ਇੱਕ ਚੈਨਲ ਤੇ ਗੱਲ ਕਰਦੇ ਆਏ ਕਹੀ ਸੀ ਵੀ ਜਦੋਂ ਅਸੀਂ ਹਿਊਮਨ ਰਾਈਟਸ ਦੀਆਂ, ਝੂਠੇ ਪੁਲਿਸ ਮੁਕਾਬਲਿਆਂ ਦੀਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਰਿਟਾਂ ਪਾਉਂਦੇ ਸੀ, ਤਾਂ ਜੱਜ ਸਾਨੂੰ ਪ੍ਰਾਈਵੇਟਲੀ ਕਹਿੰਦੇ ਸੀ ਵੀ ਦੇਸ਼ ਦੀ
ਏਕਤਾ ਤੇ ਅਖੰਡਤਾ ਦੀ ਲੜਾਈ ਆ। ਸੋ ਅਸੀਂ ਦੇਸ਼ ਨੂੰ ਬਚਾਉਣਾ, ਤੁਹਾਡੀ ਇਹਨਾਂ ਰਿਟਾਂ ਦੀ ਸਾਨੂੰ ਕੋਈ ਬਹੁਤੀ ਪਰਵਾਹ ਨਹੀਂ ਹੈਗੀ। ਸੋ ਉਹਨਾਂ ਨੇ ਸਪਸ਼ਟ ਰੂਪ ਵਿੱਚ ਇਹ ਕਹਿ ਦਿੱਤਾ ਸੀ। ਉਹੀ ਗੱਲ ਆ ਜਿਹੜੀ ਵੀ ਜਿਹੜੀ ਦਿੱਲੀ ਕਤਲੇਆਮ ਨਾਲ ਹੋ ਰਹੀ ਆ, ਵੀ ਉਹਨਾਂ ਨੇ ਜਗਦੀਸ਼ ਹਿੰਦੂ ਲੀਡਰਸ਼ਿਪ ਨੂੰ ਬਚਾ ਕੇ ਉਹ ਸਿੱਖਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ, ਤੁਸੀਂ ਜੋ ਮਰਜ਼ੀ ਕਰਨਾ ਕਰ ਲਓ, ਤੁਹਾਨੂੰ ਇਸ ਤਰ੍ਹਾਂ ਰਾਹੇ ਰਾਹੇ ਭਜਾ ਕੇ ਮਾਰਾਂਗੇ। ਸੋ ਅਦਾਲਤਾਂ ਇਹ ਸੰਦੇਸ਼ ਦੇਣ ਵਿੱਚ ਬਾਕੀ ਜਿਹੜਾ ਸਿਸਟਮ ਆ ਉਹਦੇ ਨਾਲ ਖੜੀਆਂ ਨੇ, ਚਾਹੇ ਉਹ ਇੰਟੈਲੀਜੈਂਸ ਏਜੰਸੀਆਂ ਨੇ, ਚਾਹੇ ਪੁਲਿਸ ਹੈ, ਚਾਹੇ ਉਹਨਾਂ ਦਾ ਪਬਲਿਕ ਪ੍ਰੋਸੀਕਿਊਸ਼ਨ ਦਾ ਜਿਹੜਾ ਆਫਿਸ ਆ ਉਹ ਆ। ਸੋ ਸਾਰਾ ਢਾਂਚਾ ਜਿਹੜਾ ਉਹ ਸੰਦੇਸ਼ ਦੇ ਰਿਹਾ, ਅਦਾਲਤਾਂ ਸੰਦੇਸ਼ ਦੇ ਰਹੀਆਂ ਸਿੱਖਾਂ ਨੂੰ ਵੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ, ਤੁਹਾਨੂੰ ਹੈਗੀ ਹੈ ਜਿਹੜੀ ਸਬਜੂਗੇਸ਼ਨ ਮੰਨ ਕੇ ਹੀ ਜਿਹੜਾ ਇਸ ਦੇਸ਼ ਵਿੱਚ ਰਹਿਣਾ ਪਊਗਾ, ਅਦਰਵਾਈਜ਼ ਯੂ ਹੈਵ ਨੋ ਰਾਈਟ ਟੂ ਲਿਵ ਹੇਅਰ। ਦੇਖੋ ਇਹ ਤਾਂ ਕਲੀਅਰ ਹੀ ਆ। ਉੱਦਾਂ ਇੰਡੀਅਨ ਸੁਪਰੀਮ ਕੋਰਟ ਆਪਣੇ ਪੱਧਰ ਦੇ ਉੱਤੇ ਕਈ ਜਿਹੜੀਆਂ ਪਟੀਸ਼ਨਾਂ ਆਪੇ ਜਿਹੜੀਆਂ ਉਹ ਚੱਕ ਲੈਂਦਾ। ਹੁਣ ਇਸ ਤੋਂ ਵੱਡਾ ਹਿਊਮਨ ਰਾਈਟ ਦਾ ਘਾਣ ਕੀ ਆ, ਕਤਲੇਆਮ ਤੋਂ ਵੱਡੀ ਜਿਹੜੀ ਚੀਜ਼ ਕੀ ਆ? ਬਿਲਕੁਲ ਬਿਲਕੁਲ ਉਹਦੇ ਤੇ ਇਹਨਾਂ ਦੇ ਕੋਈ ਟੀਕਾ ਟਿੱਪਣੀ ਨਹੀਂ, ਤੇ ਬੈਂਸ ਉਹਨਾਂ ਦੀ ਜਿਹੜੀ ਇਹ ਗੱਲ ਆ ਸਭ ਕੁਝ ਹੀ ਕਲੀਅਰ ਜਿਹੜੀ ਉਹ ਕਰ ਰਹੀ ਆ। ਹੁਣ ਅਵਤਾਰ ਸਿੰਘ ਦੀ ਗੱਲ ਕਰਦੇ ਆ ਵੀ 40 ਸਾਲਾਂ ਬਾਅਦ ਇਸ ਕਤਲੇਆਮ ਦੀ ਸਿਧਾਂਤਿਕ ਵਿਆਖਿਆ ਕੀ ਬਣਦੀ ਹੈ? ਹਾਂਜੀ ਹਾਂਜੀ। ਸੋ ਹੁਣ ਤੱਕ ਆਪਾਂ ਨੇ ਜਿਹੜੀਆਂ ਇਹਦੇ ਪੋਲੀਟੀਕਲ ਇੰਪਲੀਕੇਸ਼ਨਸ ਆ ਉਹਦੇ ਤੇ ਗੱਲ ਕਰੀ ਹੈਗੀ ਆ। ਹੁਣ ਕਿਉਂਕਿ 40 ਸਾਲ ਬੀਤ ਗਏ ਹੋਏ ਆ, ਸੋ 40 ਸਾਲ ਬੀਤਣ ਤੋਂ ਬਾਅਦ ਅਸੀਂ ਇਹਨੂੰ ਉਹਨਾਂ ਪੁਰਾਣੀਆਂ ਘਸੀਆਂ ਪਿੱਟੀਆਂ ਗੱਲਾਂ ਚੋਂ ਹੀ ਜਾਂ ਉਸ ਟ੍ਰੈਂਡ ਸੈਟਿੰਗ ਚੋਂ ਹੀ ਨਾ ਦੇਖੀਏ। ਆਪਾਂ ਜੂਨ 1984 ਦੇ ਘੱਲੂਘਾਰੇ ਵੇਲੇ ਜਦੋਂ ਗੱਲ ਕਰੀ ਸੀ ਉਹਦੇ ਵਿੱਚੋਂ ਵੀ ਇਹ ਸੀਗਾ ਵੀ ਆਪਾਂ ਇਹਦੇ ਚੋਂ ਕੁਝ ਜਿਹੜੇ ਸਿਧਾਂਤਕ ਸਿੱਟੇ ਆ ਉਹ ਕੱਢੀਏ। ਸੋ ਇਹਨਾਂ ਦੋਹਾਂ ਸਾਕਿਆਂ ਦਾ ਜੇ ਆਪਾਂ ਕਰੀਏ ਵੀ ਚਾਹੇ ਜੂਨ 1984 ਦਾ ਸੋ ਜਿਹੜੀ ਨਾ, ਤੇ ਦੂਜਾ ਹੈਗਾ ਵੀ ਜਿਹੜਾ ਨਵੰਬਰ ਚ ਹੋਇਆ ਹਨਾ। ਸੋ ਇਹ ਕੌਮਾਂ ਵੱਲੋਂ ਹੰਢਾਈ ਹੋਈ ਪੀੜ ਆ, ਜਿਹੜੇ ਜ਼ੁਲਮ ਨੇ ਨਾ, ਕੌਮਾਂ ਵੱਲੋਂ ਇੱਕ ਕੌਮ ਹੋਣ ਕਰਕੇ ਸਾਂਝੇ ਤੌਰ ਤੇ ਹੰਢਾਏ ਹੋਏ ਜ਼ੁਲਮ ਨੇ। ਸੋ ਇਹਨੂੰ ਇੰਗਲਿਸ਼ ਵਿੱਚ ਸਫਰਿੰਗ ਕਿਹਾ ਜਾਂਦਾ। ਸੋ ਸਫਰਿੰਗ ਦੇ ਸ਼ਬਦ ਨਾਲ ਇਹ ਯੂਜ਼ ਹੁੰਦਾ ਹੈਗਾ। ਸੋ ਇੱਕ ਯਹੂਦੀ ਵਿਦਵਾਨ ਨੇ ਐਸਟਰ ਬਨਬਾਸਾ, ਉਹਨਾਂ ਦੀ ਮੈਂ ਕਿਤਾਬ ਪੜ੍ਹ ਰਿਹਾ ਸੀ। ਉਹਨਾਂ ਦੀ ਕਿਤਾਬ ਹੈਗੀ ਆ ਸਫਰਿੰਗ ਐਜ਼ ਆਈਡੈਂਟੀਟੀ, ਵੀ ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ ਨਾ, ਜਿਹੜੀ ਤੁਸੀਂ ਪੀੜ ਸਹੀ ਹੈ ਇੱਕ ਕੌਮ ਦੇ ਤੌਰ ਤੇ, ਉਹਨੂੰ ਆਪਣੀ ਕੌਮੀ ਪਹਿਚਾਣ, ਆਪਣੀ ਨੈਸ਼ਨਲ ਆਇਡੈਂਟੀਟੀ ਜਿਹੜੀ ਸਿੱਖ ਆਇਡੈਂਟੀਟੀ ਬਣਦੀ ਆ, ਉਹਨੂੰ ਮਜ਼ਬੂਤ ਕਰਨ ਲਈ ਯੂਜ਼ ਕਰੋ ਹਨਾ। ਉਹ ਕਹਿੰਦੀ ਵੀ ਜਿਹੜੀ ਕੌਮਾਂ ਦੀ ਇਹ ਸਫਰਿੰਗ ਹੁੰਦੀ ਆ, ਇਸ ਸਫਰਿੰਗ ਦੇ ਅਦਾਲਤੀ ਇਨਸਾਫ ਦੀ ਉਡੀਕ ਨਹੀਂ ਕਰਨੀ ਚਾਹੀਦੀ। ਠੀਕ ਹੈ ਨਾ ਇਸ ਸਫਰਿੰਗ ਦੀਆਂ ਕੋਈ ਆਰਥਿਕ ਜਿਹੜੀ ਕੰਪਨਸੇਸ਼ਨ ਹੁੰਦੀ ਆ ਉਹ ਲੈਣ ਦੀ ਉਡੀਕ ਕਰਨੀ ਚਾਹੀਦੀ ਆ। ਜਦੋਂ ਆਪਾਂ ਕੌਮਾਂ ਤੇ ਹੋਏ ਇਹਨਾਂ ਸਾਂਝੇ ਜ਼ੁਲਮਾਂ ਦਾ ਅਦਾਲਤੀ ਇਨਸਾਫ ਲੈਣ ਵੱਲ ਤੁਰਦੇ ਆ, ਤਾਂ ਅਸੀਂ ਉਸ ਦਰਦ ਦੀ ਪੀੜ ਦਾ ਜਿਹੜਾ ਜਲਾਓ ਆ, ਜਿਹੜੀ ਉਹ ਰੂਹਾਨੀਅਤ ਆ, ਉਹਨੂੰ ਘਟਾ ਰਹੇ ਹੁੰਦੇ ਆ ਤੇ ਉਹਨੂੰ ਖਤਮ ਕਰ ਰਹੇ ਹੁੰਦੇ ਆ। ਸੋ ਜਿਹੜੀ ਕੰਪਨਸੇਸ਼ਨ ਆ ਉਹ ਸਾਡੇ ਦਰਦਾਂ ਦੇ ਉਸ ਮਹਾਨਤਾ ਨੂੰ ਘਟਾਉਂਦੀ ਆ, ਚਾਹੇ ਉਹ ਅਦਾਲਤੀ ਕੰਪਨਸੇਸ਼ਨ, ਚਾਹੇ ਉਹ ਆਰਥਿਕ ਕੰਪਨਸੇਸ਼ਨ। ਠੀਕ ਹੈ। ਵੀ ਅਸੀਂ ਜਿਹੜੀ ਸਿਧਾਂਤਕ ਵਿਆਖਿਆ ਅੱਜ 40 ਸਾਲ ਬਾਅਦ ਸਿੱਖਾਂ ਨੂੰ ਸੋਚਣ ਦੀ ਲੋੜ ਆ ਵੀ ਅਸੀਂ ਅਦਾਲਤਾਂ ਦੇ ਚੱਕਰਾਂ ਚੋਂ ਬਾਹਰ ਨਿਕਲੀਏ, ਅਸੀਂ ਸਰਕਾਰਾਂ ਤੋਂ ਲੱਖ 2-2 ਲੱਖ ਰੁਪਈਆ ਲੈਣ ਦੀ ਜਿਹੜੀ ਇੱਛਾ ਉਹ ਤੋਂ ਬਾਹਰ ਨਿਕਲੀਏ। ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ, ਇਹਨਾਂ ਦਾ ਜਲਾਓ, ਇਹਨਾਂ ਦੀ ਰੂਹਾਨੀਅਤ, ਇਹਨਾਂ ਦਾ ਰੁਤਬਾ ਜਿਹੜਾ ਸਿੱਖਾਂ ਦੇ ਮਨਾਂ ਵਿੱਚ ਉਹ ਇੰਨਾ ਵੱਡਾ ਹੈ ਵੀ ਇਹਨੂੰ ਇੱਕ ਤਰ੍ਹਾਂ ਨਾਲ ਆਪਣੇ ਮਨ ਵਿੱਚ ਵਸਾ ਕੇ ਰੱਖੀਏ। ਸੋ ਜਿਹੜੀ ਐਸਟਰ ਬਨਬਾਸਾ ਉਹ ਕਹਿੰਦੀ ਦੀ ਸਟੋਰੀ ਆਫ ਸਫਰਿੰਗ ਇਜ਼ ਇਨਸੈਪਰੇਬਲ ਫਰੋਮ ਹੋਪ। ਜਿਹੜੀ ਕੌਮਾਂ ਵੱਲੋਂ ਹਟਾਏ ਜ਼ੁਲਮ ਤੇ ਕੌਮਾਂ ਵੱਲੋਂ ਹਟਾਈ ਪੀੜ ਆ, ਇਟ ਇਜ਼ ਇਨਸੈਪਰੇਬਲ ਫਰੋਮ ਹੋਪ। ਇਹ ਇੱਕ ਆਸ ਤੇ ਉਮੀਦ ਨਾਲ ਜੁੜੀ ਹੁੰਦੀ ਹੈ। ਜ਼ੁਲਮ ਤੇ ਉਮੀਦ ਆ, ਜਿਹੜੀ ਕੌਮਾਂ ਦੀ ਰਾਜਸੀ ਉਮੀਦ ਆ, ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਆ। ਜਿਹੜਾ ਜ਼ੁਲਮ ਹੁੰਦਾ ਉਹ ਕੌਮ ਨੂੰ ਇੱਕ ਉਮੀਦ ਲੈ ਕੇ ਆਉਂਦਾ। ਸੋ ਕੌਮਾਂ ਉਸ ਉਮੀਦ ਨੂੰ ਹਾਸਲ ਕਰਨ ਵੱਲ ਯਤਨ ਕਰਨ। 1984 ਦੇ ਕਤਲੇਆਮ ਨੇ ਸਿੱਖਾਂ ਵਿੱਚ ਜਿਹੜੀ ਰਾਜਸੀ ਉਮੀਦ ਪੈਦਾ ਕੀਤੀ ਆ, which is not separable from the suffering we have endured। ਸੋ ਉਸ ਰਾਜਸੀ ਉਮੀਦ ਨੂੰ ਅਸੀਂ ਅੱਗੇ ਵਧਾਈਏ, ਉਹਨਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਆਪਣੀ ਸਰਗਰਮੀ ਕਰੀਏ। ਸੋ 1984 ਦੇ ਜਿਹੜਾ ਕਤਲੇਆਮ ਦਾ ਜਿਹੜਾ ਸਿਧਾਂਤਕ ਪੱਖ ਇਹ ਹੈਗਾ ਵੀ ਦੀ ਸਟੋਰੀ ਆਫ ਸਫਰਿੰਗ ਇਜ਼ ਇਨਸੈਪਰੇਬਲ ਫਰੋਮ ਹੋਪ। ਹੁਣ ਹੋਪ ਕਿਹੜੀ ਹੋਵੇ? ਫਿਰ ਉਹਨੇ ਕਿਹਾ, ਕਹਿੰਦੀ ਹੋਪ ਕੀ ਹੋਵੇ ਇਹ ਉਹਦਾ ਕੌਮ ਨੇ ਫੈਸਲਾ ਕਰਨਾ ਹੁੰਦਾ, ਪਰ ਜਿਹੜੀ ਹੋਪ ਆ ਉਹ ਕੋਈ ਵੀ ਅਦਾਲਤੀ ਇਨਸਾਫ ਜਾਂ ਆਰਥਿਕ ਕੰਪਨਸੇਸ਼ਨ ਲੈਣ ਵਾਲੀਆਂ ਜਿਹੜੀਆਂ ਲੇਲੜੀਆਂ ਨੇ ਉਹਨਾਂ ਨੂੰ ਹੋਪ ਨਹੀਂ ਕਿਹਾ ਜਾ ਸਕਦਾ। ਸਿੱਖ ਕੌਮ ਅਦਾਲਤੀ ਇਨਸਾਫ ਦੀਆਂ ਲੇਲੜੀਆਂ ਤੇ 2-2 ਲੱਖ ਰੁਪਏ ਦੀ ਕੰਪਨਸੇਸ਼ਨ ਲੈਣ ਦੀ ਜਿਹੜੀ ਲੇਲੜੀਆਂ ਨੇ ਉਹਨਾਂ ਤੋਂ ਮੁਕਤ ਹੋਵੇ, ਇਹਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਵੇ, ਹਨਾ।
ਇਹ ਆਪਾਂ ਅਦਾਲਤੀ ਇਨਸਾਫ ਦੀ ਮੰਗ ਕਰਕੇ ਉਸ ਮਹਾਨ ਸਫਰਿੰਗ ਨੂੰ ਡਿਸਅਪੀਅਰ ਕਰ ਰਹੇ ਹਾਂ। ਸੋ 40 ਸਾਲਾਂ ਬਾਅਦ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ ਵੀ ਅਸੀਂ ਡਿਸਅਪੀਅਰ ਨਾ ਕਰੀਏ। ਉਹ ਪੈਰ ਪੈਰ ਤੇ ਸਾਡੀਆਂ ਰਗਾਂ ਵਿੱਚ, ਸਾਡੇ ਖੂਨ ਵਿੱਚ, ਸਾਡੀਆਂ ਮਨਾਂ ਵਿੱਚ, ਸਾਡੀ ਆਤਮਾ ਵਿੱਚ ਤੇ ਸਾਡੀਆਂ ਸੋਚਾਂ ਵਿੱਚ ਆ ਜਿਹੜਾ ਉਹ ਦਰਦ ਤੇ ਪੀੜਾ ਲਗਾਤਾਰ ਹੋ ਰਹੇ। ਉਹ ਸਾਡੀ ਸ਼ਖਸੀਅਤ ਤੋਂ ਸੈਪਰੇਟ ਨਾ ਹੋਵੇ। ਉਹ ਸਾਡੀ ਸ਼ਖਸੀਅਤ, ਜਿੰਨੀ ਦੇਰ ਉਹ ਸਾਡੀ ਸ਼ਖਸੀਅਤ ਦਾ ਹਿੱਸਾ ਬਣਿਆ ਰਹੇਗਾ, ਉਹ ਫਿਰ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਕਲੈਕਟ ਆ ਉਹ ਕਰਦਾ ਹੈਗਾ। ਸੋ ਐਸਥਰ ਬੰਬਾਸਾ ਕਹਿੰਦੀ ਆ ਵੀ ਜਿਹੜੀ ਸਫਰਿੰਗ ਆ ਉਹਦੇ ਨਾਲ ਜਿਹੜੀਆਂ ਡਾਇਮੈਂਸ਼ਨਸ ਆਉਂਦੀਆਂ ਕੌਮ ਨੂੰ, ਉਹ ਕਹਿੰਦੀ ਇਟ ਇਜ਼ ਅ ਸ਼ੇਅਰਡ ਸਫਰਿੰਗ, ਸਾਂਝੇ ਤੌਰ ਤੇ ਹੰਢਾਈ ਹੋਈ ਪੀੜ ਆ। ਇਟ ਇਜ਼ ਯੂਨੀਫਾਈਂਗ ਸਫਰਿੰਗ, ਜਿਹੜੀ ਕੌਮ ਨੂੰ ਇਕਮੁੱਠ ਕਰ ਦਿੰਦੀ ਹੈ। ਉਸ ਸਫਰਿੰਗ ਕਰਕੇ ਕੌਮ ਇਹ ਸੋਚਦੀ ਆ ਵੀ ਅਸੀਂ ਕੌਮੀ ਤੌਰ ਤੇ ਇਕਮੁੱਠ ਹੋਣਾ। ਐਂਡ ਇਟ ਇਜ਼ ਆਈਡੈਂਟੀਫਿਕੇਟਰੀ ਸਫਰਿੰਗ, ਜਿਹੜੀ ਸਾਡੀ ਪਹਿਚਾਣ ਆ ਇੱਕ ਸਿੱਖਾਂ ਦੀ ਕੌਮ ਦੇ ਤੌਰ ਤੇ ਆਈਡੈਂਟੀਫਿਕੇਸ਼ਨ ਆ। ਜਿਹੜੀ ਸਫਰਿੰਗ ਆ ਉਸ ਆਈਡੈਂਟੀਫਿਕੇਸ਼ਨ ਨੂੰ ਜਿਹੜੀ ਯੂਨੀਫਾਈ ਕਰਦੀ ਹੈ। ਸੋ ਇਸ ਪੀੜ ਚੋਂ 3 ਕਿਸਮ ਦੀਆਂ ਸਫਰਿੰਗਸ ਨਿਕਲਦੀਆਂ ਜਿਹੜੀਆਂ ਆਪਸ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਸੋ ਇਸ ਤਰ੍ਹਾਂ ਸਿੱਖ ਕੌਮ ਨੂੰ 40 ਸਾਲਾਂ ਤੋਂ ਬਾਅਦ ਆ ਜਿਹੜਾ ਵੀ ਇਹ ਬਹੁਤ ਜ਼ਰੂਰੀ ਤੌਰ ਤੇ ਸੋਚਣਾ ਚਾਹੀਦਾ ਵੀ ਅਸੀਂ ਇਸ ਸਫਰਿੰਗ ਨੂੰ 1984 ਵਾਲੀ ਸਫਰਿੰਗ ਨੂੰ ਇੱਕ ਤਾਂ ਤਮਾਸ਼ਾ ਨਾ ਬਣਾਈਏ, ਦੂਜਾ ਅਦਾਲਤੀ ਚੱਕਰਾਂ ਚੋਂ ਬਾਹਰ ਨਿਕਲੀਏ, ਅਸੀਂ ਲੇਲੜੀਆਂ ਨਾ ਕੱਢੀਏ ਇਨਸਾਫ ਲਈ। ਜਿਹੜੀ ਹੋਪ ਪੈਦਾ ਕਰੀ ਹੈ ਇਹਨਾਂ ਨੇ, ਇੱਕ ਵੱਡਾ ਨਿਸ਼ਾਨਾ ਸਿੱਖਾਂ ਲਈ ਜਿਹੜਾ ਇਸ ਜ਼ੁਲਮ ਚੋਂ ਨਿਕਲਿਆ, ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਕਦਮ ਅੱਗੇ ਵਧਾਈਏ। ਸਿੰਬੋਲਿਕ ਜਸਟਿਸ ਦੀ ਅਕਸਰ ਇਹ ਗੱਲ ਆ ਜਾਂਦੀ ਆ ਜਦੋਂ ਵੀ ਆਪਾਂ ਨਵੰਬਰ 1984 ਜਾਂ ਜੂਨ 1984 ਦੀ ਗੱਲ ਕਰਦੇ, ਤੇ ਉਹੀ ਗੱਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਗੱਲ ਆਉਂਦੀ ਆ ਵੀ ਉੱਥੇ ਤਾਂ ਇਨਸਾਫ ਨਹੀਂ, ਉੱਥੇ ਤਾਂ ਇਨਸਾਫ ਮਿਲਣਾ ਨਹੀਂ, ਅਦਾਲਤੀ ਇਨਸਾਫ ਦੀ ਉਮੀਦ ਨਾ ਰੱਖੇ। ਸੋ ਉਹਨਾਂ ਦੇ ਲਈ ਇਸ ਪ੍ਰੋਪੇਗੰਡੇ ਦੇ ਵਿੱਚੋਂ ਜਾਂ ਨਿਕਲਣਾ, ਜਾਂ ਇਸ ਗੱਲ ਦੇ ਵਿੱਚੋਂ ਕਿੱਦਾਂ ਨਿਕਲਿਆ ਜਾ ਸਕਦਾ ਹੈ? ਹਾਂ, ਉਹਦੇ ਚ ਇਹ ਹੈਗਾ ਵੀ ਸਾਡੇ, ਕਿਉਂਕਿ ਜਿਹੜੀ ਐਸਟਰ ਬੰਬਾਸਾ ਉਹਨੇ ਵੀ ਇਹ ਗੱਲ ਕਹੀ ਹੈਗੀ ਆ ਵੀ ਹਰੇਕ ਕੌਮ ਚ 2 ਟ੍ਰੈਂਡਸ ਵਾਲੇ ਲੋਕ ਹੁੰਦੇ ਆ। ਇੱਕ ਤਾਂ ਜਿਨ੍ਹਾਂ ਨੂੰ ਜ਼ੁਲਮਾਂ ਦੀ ਬਹੁਤ ਤਿੱਖੀ ਪੀੜ ਹੋਈ ਆ ਉਹ ਆ, ਇੱਕ ਆ ਜਿਨ੍ਹਾਂ ਨੂੰ ਸਬਟਲ ਪੀੜ ਹੋਈ ਆ ਵੀ ਉਹ ਬਹੁਤ ਉਹਨੂੰ ਇਸ ਤਰ੍ਹਾਂ ਨਹੀਂ ਸਮਝਦੇ ਵੀ ਸਾਡੀ ਕੌਮ ਤੇ ਹਮਲਾ, ਉਹਨਾਂ ਨੂੰ ਲੱਗਦਾ ਵੀ ਇੱਕ ਸਿਸਟਮ ਵਿੱਚ ਗਲਤੀ ਹੋ ਗਈ ਹੋਈ ਆ। ਸੋ ਉਹ ਲੋਕ ਆ ਕਹਿੰਦੀ ਆ ਵੀ ਅਦਾਲਤੀ ਢਾਂਚੇ ਚ ਜਿਹੜੇ ਚੱਲਦੇ ਰਹਿੰਦੇ ਆ, ਉਹਨਾਂ ਨੂੰ ਤੁਸੀਂ ਇੱਕ ਤਾਂ ਸਮਝਾਉਣ ਦਾ ਯਤਨ ਕਰਦੇ ਹੋ ਕਿੰਨਾ ਕੁ ਸਮਝਦੇ ਆ, ਜਾਂ ਅਸੀਂ ਕਿੰਨੀ ਕੁ ਬੇਬਾਕੀ ਜਾਂ ਫਰੈਂਕਲੀ ਉਹਨਾਂ ਨੂੰ ਸਮਝਾ ਸਕਦੇ ਆ। ਇਹ ਉਹਨਾਂ ਦੀ ਮਾਨਸਿਕਤਾ ਤੇ ਡਿਪੈਂਡ ਕਰਦਾ, ਪਰ ਸਾਨੂੰ ਅਕੈਡਮਿਕਲੀ ਇਹ ਨੈਰੇਟਿਵ ਸਿਰਜਣਾ ਚਾਹੀਦਾ। ਸੋ ਸਾਡੇ ਚ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਅਕੈਡਮਿਕਲੀ ਬਹੁਤ ਘੱਟ ਕੰਮ ਹੋਇਆ। 1984 ਦੇ ਸਮੁੱਚੇ ਘਟਨਾਕ੍ਰਮ ਤੇ ਦੋਵਾਂ ਸਾਕਿਆਂ ਤੇ ਸਾਡੇ ਕੋਲ ਅਕੈਡਮਿਕਲੀ ਉਸ ਲੈਵਲ ਦਾ ਜਿਹੜਾ ਗਲੋਬਲ ਲੈਵਲ ਦੀ ਅਕੈਡਮਿਕ ਐਕਸਰਸਾਈਜ਼ ਚਾਹੀਦੀ ਆ, ਉਹ ਸਾਡੇ ਚੋਂ ਨਹੀਂ ਹੋਈ। ਸੋ ਸਾਡੀ ਇਹ ਲੋੜ ਹੈ ਹੁਣ ਉਹਨਾਂ ਸਾਕਿਆਂ ਤੋਂ ਬਾਅਦ ਵੀ ਅਸੀਂ ਅਕੈਡਮਿਕਲੀ ਇੱਕ ਸਿੱਖਾਂ ਦਾ ਆਪਣਾ ਯੂਨੀਕ ਨੈਰੇਟਿਵ ਸਿਰਜੀਏ, ਵੀ ਸਿੱਖਾਂ ਦੀ ਯੂਨੀਕ ਆਈਡੈਂਟਿਟੀ ਚੋਂ ਜਿਹੜੀ ਯੂਨੀਕ ਸਫਰਿੰਗ ਹੋਈ ਆ ਸਾਡੀ, ਜਿਹੜੀ ਸਾਡੀ ਆਈਡੈਂਟੀਫਿਕੇਟਰੀ ਸਫਰਿੰਗ ਹੋਈ ਆ, ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਅਕੈਡਮਿਕ ਸਰਗਰਮੀ ਕਰੀਏ। ਸਾਡੇ ਆਪਣੇ ਥਿੰਕ ਟੈਂਕ ਹੋਣ ਜਿਹੜੇ ਬੇਸਡ ਹੋਣ ਸਿੱਖਾਂ ਦੇ ਸਮੁੱਚੇ ਪਰਸਪੈਕਟਿਵ ਤੇ। ਸੋ ਸਫਰਿੰਗ ਵਾਲਾ ਜਿਹੜਾ ਕੰਸੈਪਟ ਆ ਉਹ ਇੱਕ ਪਾਰਟ ਹੋ ਸਕਦਾ, ਸੋ ਉਹ ਹੋਲਿਸਟਿਕ ਨਾ ਹੋਵੇ। ਉਹਦੇ ਚੋਂ ਰਿਲੀਜੀਅਸ ਲੈਵਲ ਤੇ ਜਿਹੜੀ ਰਿਸਰਚ ਹੋਵੇ, ਲਿੰਗੁਇਸਟਿਕਲੀ ਜਿਹੜੀ ਰਿਸਰਚ ਹੋਵੇ, ਐਂਥਰੋਪੋਲੋਜੀਕਲੀ, ਹਿਸਟੋਰੀਕਲੀ, ਉਹਦੇ ਬਹੁਤ ਸਾਰੀਆਂ ਬ੍ਰਾਂਚੇਸ ਨੇ। ਸੋ ਇਸ ਜਿਹੜਾ 1984 ਤੋਂ ਬਾਅਦ ਸਾਡਾ ਜਿਹੜਾ ਰਿਸ਼ਤਾ ਬਦਲ ਗਿਆ ਹੋਇਆ, ਜਿਹੜਾ ਸਾਡਾ ਸੋਚਣ ਦਾ ਢੰਗ ਬਦਲਿਆ, ਉਹਨੂੰ ਅਸੀਂ ਅਕੈਡਮਿਕਲੀ ਜਿਹੜਾ ਹੈਗਾ ਪ੍ਰੂਵ ਕਰੀਏ ਗਲੋਬਲ ਅਕੈਡਮਿਕਲ ਜਿਹੜੇ ਸਰਕਲਸ ਹੈਗੇ ਉਹਨਾਂ ਵਿੱਚ। ਸੋ ਉਹਦੇ ਨਾਲ ਹੀ ਜਿਹੜੀ ਟ੍ਰੈਂਡ ਸੈਟਿੰਗ ਆ ਕੌਮ ਦੀ ਤੇ ਉਹਦੇ ਨਿਸ਼ਾਨਿਆਂ ਦੀ ਟ੍ਰੈਂਡ ਸੈਟਿੰਗ ਆ ਉਹ ਹੋ ਸਕਦੀ ਹੈਗੀ। ਜੀ ਕੌਮ ਤੇ ਹੋਏ ਇਹਨਾਂ ਜ਼ੁਲਮਾਂ ਨੂੰ ਸਦੀਵੀ ਤੌਰ ਦੇ ਉੱਤੇ ਕਿਵੇਂ ਯਾਦ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਣਾ ਚਾਹੀਦਾ ਆ, ਜਾਂ ਕਿਵੇਂ ਯਾਦ ਜਿਹੜਾ ਉਹ ਰੱਖਿਆ ਜਾਵੇ? ਕਿ ਜਿੱਦਾਂ ਤੁਸੀਂ ਅਰਦਾਸ ਦੀ ਗੱਲ ਕੀਤੀ ਸੀ, ਕੌਮੀ ਯਾਦਾਂ ਨੇ ਨਾ, ਇਹ ਸਫਰਿੰਗ ਨਾਲ ਜੁੜੀਆਂ ਹੋਈਆਂ ਕੌਮੀ ਯਾਦਾਂ ਨੇ ਹਨਾ। ਸੋ ਇਸ ਸੰਦਰਭ ਵਿੱਚ ਮੈਂ ਪਹਿਲਾਂ ਵੀ ਗੱਲ ਕਰੀ ਸੀ, ਜਰਮਨ ਦੇ ਵਿਦਵਾਨ ਆ ਜਨ ਐਸਮਾਨ, ਉਹਨਾਂ ਦੀ ਕਿਤਾਬ ਹੈਗੀ ਆ ਰਿਲੀਜਨ ਐਂਡ ਕਲਚਰਲ ਮੈਮਰੀ। ਸੋ ਉਹਦੇ ਵਿੱਚ ਉਹ ਜਿਹੜੀ ਕੌਮੀ ਯਾਦ ਆ ਉਹਦੇ ਬਾਰੇ ਗੱਲ ਕਰਦੇ ਆ, ਉਹਦੇ ਨਾਲ ਸਫਰਿੰਗ ਦੀ ਯਾਦ ਵੀ ਆ ਜਿਹੜੀ ਉਹ ਇੰਬਾਈਬ ਹੁੰਦੀ ਆ। ਉਹ ਕਹਿੰਦਾ ਸਾਡਾ ਅਤੀਤ ਸਾਡੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਹੈ ਅਤੇ ਉਹ ਕੌਮ ਸਾਹਮਣੇ ਕਿਸ ਕਿਸਮ ਦੇ ਮੰਤਵ ਅਤੇ ਨਿਸ਼ਾਨੇ ਪ੍ਰਗਟ ਕਰ ਰਿਹਾ ਹੈ, ਇਹ ਕੌਮੀ ਯਾਦ ਦਾ ਧੁਰਾ ਬਣਦੇ ਆ। ਕਿਉਂਕਿ ਅਤੀਤ ਵਿੱਚ ਵਾਪਰਿਆ ਨਾ ਜ਼ੁਲਮ, ਹਾਲੇ 40 ਸਾਲ ਹੋ ਗਿਆ, ਚੋ ਫਿਰ ਵੀ ਪਾਸਟ ਆ ਜਿੱਦਾਂ ਨਾ, ਮਤਲਬ ਇਹ ਕਹਿ ਸਕਦੇ ਵੀ ਪ੍ਰੈਜ਼ੈਂਟ ਪਾਸਟ ਆ, ਪਰ ਫਿਰ ਵੀ ਪਾਸਟ ਤਾਂ ਹੈਗਾ ਹੀ ਆ। ਸੋ ਉਹ ਕਹਿੰਦਾ ਸਾਡਾ ਅਤੀਤ ਸਾਡੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਹੈ ਅਤੇ ਉਹ ਕੌਮ ਸਾਹਮਣੇ ਕਿਸ ਕਿਸਮ ਦੇ ਮੰਤਵ ਅਤੇ ਨਿਸ਼ਾਨੇ ਪੇਸ਼ ਕਰ ਰਹੇ। ਆਹ ਹੈਗੀ ਇਹ ਗੱਲ
ਜਿਹੜੀ ਆਪਾਂ ਸਫਰਿੰਗ ਚੋਂ ਨਿਸ਼ਾਨੇ ਜਿਹੜੇ ਲੈਣੇ ਹੈਗੇ ਆ ਵੀ ਉਸ ਹੂੰ ਸਫਰਿੰਗ ਨੇ ਕਿਹੜੇ ਮੰਤਵ ਤੇ ਕਿਹੜੇ ਮਨੋਰਥ ਤੇ ਕਿਹੜੇ ਨਿਸ਼ਾਨੇ ਆ ਪੇਸ਼ ਕਰੇ। ਕਹਿੰਦਾ ਕੌਮਾਂ ਦੇ ਇਤਿਹਾਸ ਵਿੱਚ ਕੁਝ ਸਾਕੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ ਔਰ ਕੌਮਾਂ ਭੁੱਲਣਾ ਵੀ ਨਹੀਂ ਚਾਹੁੰਦੀਆਂ। ਅਜਿਹੇ ਸਾਕਿਆਂ ਨੂੰ ਲਗਾਤਾਰ ਯਾਦ ਰੱਖਣ ਲਈ ਕੌਮਾਂ ਮੈਮਰੀ ਏਡ ਸਥਾਪਿਤ ਕਰ ਲੈਂਦੀਆਂ ਨੇ। ਉਹਨੇ ਸ਼ਬਦ ਵਰਤਿਆ ਮੈਮਰੀ ਏਡ। ਸੋ ਮੈਮਰੀ ਏਡ ਨੂੰ ਆਪਾਂ ਸਿੱਖਾਂ ਦੀ ਅਰਦਾਸ ਨਾਲ ਕਰ ਸਕਦੇ ਆ ਕਨਵਰਟ। ਵੀ ਮੈਮਰੀ ਏਡ ਦਾ ਮਤਲਬ ਜਿਹੜੀ ਅਰਦਾਸ ਹੈ, ਜਿਹੜੇ ਆਪਾਂ ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹੈਗੇ ਵੀ ਜਿਨ੍ਹਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਹਨਾ, ਆਪਣੀ ਕੌਮ ਦੀ ਹੋਂਦ ਦੀ ਸਲਾਮਤੀ ਲਈ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋ ਸ਼ਹੀਦ ਹੋ ਗਏ। ਸੋ ਇਹ ਮੈਮਰੀ ਏਡ ਆ। ਇਸ ਮੈਮਰੀ ਏਡ ਚੋਂ ਫਿਰ ਪੋਲੀਟੀਕਲ ਨਿਸ਼ਾਨਾ ਨਿਕਲਣਾ, ਪੋਲੀਟੀਕਲ ਮੰਤਵ ਨਿਕਲਣਾ। ਜਨ ਐਸਮਾਨ ਨੇ ਜਿਹੜਾ ਇਹ ਕਿਹਾ ਹੈਗਾ ਨਾ, ਉਹ ਕਹਿੰਦੇ ਜਾਂਬਾਜ਼ ਕੌਮਾਂ ਆਪਣੇ ਇਤਿਹਾਸ ਦਾ ਅੰਦਰੂਨੀਕਰਨ ਕਰ ਲੈਂਦੀਆਂ ਹਨ। ਮੀਨਸ ਇੰਟਰਨਲਾਈਜੇਸ਼ਨ ਹੋ ਜਾਂਦੀ ਆ। ਇੰਟਰਨਲਾਈਜੇਸ਼ਨ ਵੀ ਉਹ ਇੰਨੀ ਸੇਕਰੇਟ, ਇੰਨੀ ਪਵਿੱਤਰ ਹੋ ਜਾਂਦੇ ਆ ਉਹ ਜ਼ੁਲਮ ਵੀ ਉਹ ਕਿਸੇ ਬਾਹਰੀ ਦਖਲ ਤੋਂ ਆਪਣੀਆਂ ਉਹਨਾਂ ਜ਼ੁਲਮਾਂ ਨੂੰ ਤੇ ਉਹਨਾਂ ਸਹੇ ਕਸ਼ਟਾਂ ਨੂੰ ਉਹਨਾਂ ਤੇ ਕੋਈ ਵੀ ਜਿਹੜਾ ਆਪਾਂ ਕਹਿੰਦੇ ਵੀ ਪਵਿੱਤਰਤਾ ਭੰਗ ਨਾ ਹੋ ਜਾਵੇ, ਉਹਨਾਂ ਕਸ਼ਟਾਂ ਦੀ, ਉਹਨਾਂ ਪੀੜਾਂ ਦੀ ਪਵਿੱਤਰਤਾ ਭੰਗ ਨਾ ਹੋ ਜਾਵੇ, ਉਹਦਾ ਇੰਟਰਨਲਾਈਜੇਸ਼ਨ ਕਰ ਲੈਂਦੀਆਂ ਹਨ ਤਾਂ ਕਿ ਇਸ ਨੂੰ ਆਪਣੇ ਭਵਿੱਖ ਦੇ ਵਿਕਾਸ ਲਈ ਵਰਤਿਆ ਜਾ ਸਕੇ। ਆਪਣਾ ਭਵਿੱਖ ਦਾ ਇਤਿਹਾਸ ਸਿਰਜਣ ਲਈ ਇਤਿਹਾਸ ਦਾ ਦਰਦ ਅਤੇ ਪੀੜ ਰਾਹ ਦਰਸਾਵਾ ਬਣਦੇ ਆ। ਇਹ ਜਨ ਆਸਮਾਨ ਕਹਿੰਦਾ। ਸੋ ਜਿਹੜੇ ਇਹ ਦਰਦ ਨੇ ਕੌਮਾਂ ਵੱਲੋਂ ਹਟਾਏ, ਇਹ ਜਿਹੜੇ ਰਾਜਸੀ ਮੰਤਵ ਆ ਆਪਣਾ ਭਵਿੱਖ ਸਿਰਜਣ ਲਈ, ਇਹ ਜਿਹੜੇ ਸਾਡੇ ਹੈਗੇ ਇਹ ਰਾਹ ਦਰਸਾਵਾ ਬਣਦੇ ਆ। ਸੋ ਇਹਨਾਂ ਵਿਦਵਾਨਾਂ ਦੀਆਂ ਜਿਹੜੀਆਂ ਇਹ ਸਿਧਾਂਤਕ ਪੇਸ਼ਨ ਗੋਈਆਂ, ਇਹਦੇ ਸੰਦਰਭ ਵਿੱਚ ਸਿੱਖਾਂ ਦਾ ਜਿਹੜਾ ਵਰਤਮਾਨ ਇਤਿਹਾਸ ਹੈ ਉਹਦੀ ਇਤਿਹਾਸਕਾਰੀ ਹੋਣੀ ਚਾਹੀਦੀ ਹੈ। ਉਹਦੇ ਲਈ ਰਿਸਰਚ ਸੈਂਟਰ ਹੋਣੇ ਚਾਹੀਦੇ ਆ, ਵਿਦਵਾਨਾਂ ਨੂੰ ਇਸ ਤਰ੍ਹਾਂ ਹੱਲਾਸ਼ੇਰੀ ਦੇ ਕੇ ਕ੍ਰੀਏਟ ਕਰਕੇ। ਸੋ ਇਹ ਜਿਹੜੀ ਪੋਜ਼ਿਟਿਵ ਇਤਿਹਾਸਕਾਰੀ ਹੈ ਸਿੱਖਾਂ ਦੀ ਉਹ ਹੋਣੀ ਚਾਹੀਦੀ ਹੈ। 40 ਸਾਲਾਂ ਬਾਅਦ ਇੱਕ ਤਾਂ ਆਪਾਂ ਹੁਣ 3 ਗੱਲਾਂ ਹੋ ਗਿਆ ਵੀ ਇੱਕ ਤਾਂ ਇਹਨੂੰ ਜੈਨੋਸਾਈਡ ਦੇ ਤੌਰ ਤੇ ਜਿਸ ਤਰ੍ਹਾਂ ਰਜਿਸਟਰ ਕਰਾਈਏ ਇੰਟਰਨੈਸ਼ਨਲ ਪੋਲੀਟੀਕਲ ਇੰਸਟੀਟਿਊਸ਼ਨ ਵਿੱਚ, ਦੂਜਾ ਇਹਦੀ ਕੰਪਨਸੇਸ਼ਨ ਨਾ ਮੰਗੀਏ, ਇਹਦੇ ਅਦਾਲਤਾਂ ਦੇ ਇਨਸਾਫ ਨਾ ਮੰਗੀਏ। ਉਹ ਸਾਡੀ ਸ਼ਹਾਦਤ ਨੂੰ ਧੁੰਦਲਾ ਕਰ ਰਹੇ ਆ ਜਿਹੜੇ ਆਪਾਂ ਅਦਾਲਤਾਂ ਚੋਂ ਸਾਫ਼ ਮੰਗ ਰਹੇ ਹੈਗੇ ਆ। ਤੇ ਤੀਜਾ ਹੈਗਾ ਇਟ ਇਜ਼ ਇਨਸੈਪਰੇਬਲ ਫਰੋਮ ਹੋਪ, ਵੀ ਜਿਹੜੀ ਆਸ ਬਣਾਈ ਆ ਇਹਨਾਂ ਸ਼ਹਾਦਤਾਂ ਨੇ ਉਸ ਆਸ ਦੇ ਨਿਸ਼ਾਨੇ ਨੂੰ ਸਰ ਕਰਨ ਨੇ। ਜਿਸ ਤਰ੍ਹਾਂ ਜਨ ਆਸਮਾਨ ਕਹਿੰਦਾ ਨਾ ਵੀ ਆਪਣੇ ਭਵਿੱਖ ਦਾ ਇਤਿਹਾਸ ਸਿਰਜਣ ਲਈ ਤੇ ਇਤਿਹਾਸ ਦਾ ਦਰਦ ਅਤੇ ਪੀੜ ਆ ਜਿਹੜੀ ਉਹ ਰਾਹ ਦਰਸਾਵਾ ਬਣਦੇ। ਉਹ ਇਹ ਸਾਡੇ ਰਾਹ ਦਰਸਾਵੇ ਆ। ਸਾਡੀਆਂ ਆਉਣ ਵਾਲੀ ਪੀੜ੍ਹੀਆਂ ਦੀ ਜਿਹੜਾ ਮੁਕਤੀ ਦਾ ਕੇਂਦਰ ਆ ਉਹ ਇਹਨਾਂ 2 ਸਾਕਿਆਂ ਵਿੱਚ ਪਿਆ ਹੈਗਾ। ਸੋ ਹੁਣ ਇਹ ਸਿੱਖਾਂ ਦੀ ਲੀਡਰਸ਼ਿਪ ਤੇ ਡਿਪੈਂਡ ਕਰਦਾ ਵੀ ਹਾਊ ਦੇ ਕੈਨ ਮਟੀਰੀਅਲਾਈਜ਼ਡ ਔਨ ਥੀਸ ਸਫਰਿੰਗਸ। ਇੰਟਰਨਲਾਈਜੇਸ਼ਨ ਦੀ ਅਵਤਾਰ ਸਿੰਘ ਜਿਹੜੀ ਗੱਲ ਕਰਦੇ ਇਹਦੇ ਉਦਾਹਰਨ ਮਿਲਦੇ ਨੇ ਆਪਾਂ ਨੂੰ ਇਤਿਹਾਸ ਦੇ ਵਿੱਚ, ਆਪਣੇ ਨਹੀਂ ਤਾਂ ਹੋਰ ਦੁਨੀਆ ਦੇ ਵਿੱਚ। ਹਾਂਜੀ ਬਹੁਤ ਜ਼ਿਆਦਾ ਜਿਹੜਾ ਇਤਿਹਾਸਕਾਰੀ ਵਿੱਚ ਇਸ ਤਰ੍ਹਾਂ ਦੇ ਆਉਂਦੇ ਆ, ਚਾਹੇ ਇਜਿਪਟ ਦਾ, ਚਾਹੇ ਪੋਲੈਂਡ ਦਾ। ਮੈਂ ਪੋਲੈਂਡ ਦੇ ਇੱਕ ਵਿਦਵਾਨ ਦਾ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਵੀ ਪੋਲੈਂਡ 1795 ਤੋਂ ਲੈ ਕੇ 1919 ਤੱਕ ਜਿਹੜੀ ਪੋਲਿਸ਼ ਕੌਮ ਆ 3 ਦੇਸ਼ਾਂ ਵਿੱਚ ਵੰਡੀ ਹੋਈ ਸੀ। ਇੱਕ ਪਾਰਟ ਰਸ਼ੀਆ ਦੇ ਅੰਡਰ ਸੀ, ਦੂਜਾ ਆਸਟਰੀਆ ਦੇ ਤੇ ਤੀਜਾ ਹੰਗਰੀ ਦੇ ਅੰਡਰ, ਇੱਕ ਪ੍ਰੂਸ਼ੀਆ ਦੇ ਅੰਡਰ। ਉਹ ਕਹਿੰਦਾ ਵੀ ਦੇਖ ਲਓ 1795 ਤੋਂ 1919 ਤੱਕ 3 ਮੁਲਕਾਂ ਵਿੱਚ ਵੰਡੀ ਹੋਈ ਹੋਣ ਦੇ ਕੌਮ ਹੋਣ ਦੇ ਬਾਵਜੂਦ, ਲਗਾਤਾਰ ਰਾਜਨੀਤਿਕ ਗੁਲਾਮੀ ਸਹਿਣ ਦੇ ਬਾਵਜੂਦ, ਉਹਦੇ ਵਿੱਚੋਂ ਇੱਕ ਸਾਂਝੀ ਕੌਮ ਹੋਣ ਦਾ ਦਰਦ ਨਹੀਂ ਮਿਟਿਆ। ਇੱਕ ਸਾਂਝੀ ਕੌਮ ਹੋਣ ਦਾ ਜਿਹੜਾ ਮੰਤਵ ਸੀ ਉਹ ਖਤਮ ਨਹੀਂ ਹੋਇਆ। ਬੇਸ਼ੱਕ ਉਹ ਰਾਜਨੀਤਿਕ ਤੌਰ ਤੇ, ਈਵਨ ਉਹਨਾਂ ਦੀ ਭਾਸ਼ਾ ਵੀ ਬਦਲ ਗਈ ਹਨਾ। ਜਿਹੜੇ ਮੁਲਕਾਂ ਵਿੱਚ ਰਹਿੰਦੇ ਸੀ ਉਹਨਾਂ ਦੀ ਭਾਸ਼ਾ ਥੋਪ ਦਿੱਤੀ ਗਈ ਪੋਲੈਂਡ ਵਾਲਿਆਂ ਤੇ, ਪਰ ਉਹਨਾਂ ਦਾ ਕੌਮੀ ਜਜ਼ਬਾ, ਕੌਮੀ ਪੀੜ ਤੇ ਇਤਿਹਾਸਕ ਤੌਰ ਤੇ ਹੰਢਾਈਆਂ ਹੋਈਆਂ ਦਰਦ ਨੇ ਜਿਹੜੇ ਉਹ ਇੰਨੇ ਮਜ਼ਬੂਤ ਔਰ ਇੰਨੇ ਕੰਪੈਟੀਬਲ ਸੀ ਵੀ 3 ਵੱਖ-ਵੱਖ ਮੁਲਕਾਂ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦਾ ਜਿਹੜਾ ਵੀ ਉਹ ਕੌਮੀ ਜਜ਼ਬਾ ਖਤਮ ਨਹੀਂ ਹੋਇਆ, ਉਹ ਕੌਮ ਦੇ ਤੌਰ ਤੇ ਖਤਮ ਨਹੀਂ ਹੋਈ, ਭਾਵੇਂ ਰਾਜਨੀਤਿਕ ਤੌਰ ਤੇ ਗੁਲਾਮ ਹੋ ਗਈ। ਸੋ ਕੌਮਾਂ ਰਾਜਨੀਤਿਕ ਤੌਰ ਤੇ ਭਾਵੇਂ ਗੁਲਾਮ ਹੋ ਜਾਣ ਪਰ ਕੌਮਾਂ ਕੌਮ ਦੇ ਤੌਰ ਤੇ ਨਾ ਮਰਨ। ਉਹਨਾਂ ਦਾ ਕੌਮੀ ਜਜ਼ਬਾ, ਕੌਮੀ ਹੋਂਦ ਤੇ ਕੌਮੀ ਸਵੈਮਾਨ ਆ ਜਿਹੜਾ, ਜਦੋਂ ਤੱਕ ਉਹ ਜਿਉਂਦਾ ਰਹਿੰਦਾ, ਆਜ਼ਾਦੀ ਤਾਂ ਉਹ ਹਾਸਲ ਕਰ ਲੈਣਗੀਆਂ ਜਦੋਂ ਸਵੈਮਾਨ ਹੈਗਾ, ਉਹਨਾਂ ਦਾ ਸਵੈਮਾਨ ਤੇ ਹੋਂਦ ਖਤਮ ਨਾ ਹੋਵੇ। ਇਸ ਤਰ੍ਹਾਂ ਇਜਿਪਟ ਦਾ ਆਉਂਦਾ, ਹੋਰ ਬਹੁਤ ਸਾਰੀਆਂ ਕੌਮਾਂ ਨੇ। ਹੁਣ ਇਹ ਲੰਬਾ ਪ੍ਰੋਗਰਾਮ ਆ, ਕਿਤੇ ਇਸੇ ਤੇ ਹੀ ਪ੍ਰੋਗਰਾਮ ਆਪਾਂ ਕਰ ਲਾਂਗੇ ਵੀ ਜਿਹੜੀਆਂ ਕੌਮਾਂ ਸਰਵਾਈਵ ਕਰੀਆਂ ਨੇ, ਜਿਹੜੀ ਕੌਮਾਂ ਦੇ ਸਰਵਾਈਵਲ। ਡਰੂਜ਼ ਕੌਮ ਆ, ਡਰੂਜ਼ ਕੌਮ ਦਾ ਇਸ ਤਰ੍ਹਾਂ, ਅਸੀਰੀਆ ਦਾ ਇਸ ਤਰ੍ਹਾਂ ਹੋਇਆ। ਅਸੀਰੀਅਨ ਕੌਮ ਆ ਜਿਹੜੀ ਉਹ ਧਰਮ ਤੋਂ ਟੁੱਟੀ, ਸਿਰਫ ਰਾਜਨੀਤੀ ਤੇ ਉਹਨੇ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਆਧਾਰਿਤ ਕਰ ਲਿਆ,
ਵੀ ਇੱਕ ਟਾਈਮ ਹੋਇਆ ਵੀ ਜਿਹੜਾ ਰਾਜਾ ਸੀ ਉਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ, ਹਨਾ। ਹੂੰ ਜਿਸ ਤਰ੍ਹਾਂ ਸਾਡੇ ਵੀ ਅਕਾਲੀ ਦਲ ਦਾ ਪਿਛਲੇ 20 ਸਾਲਾਂ ਦਾ ਇਤਿਹਾਸ ਦੇਖੋ ਨਾ, ਵੀ ਹੂੰ ਸਾਡੇ ਰਾਜਨੀਤੀਵਾਨ ਹੀ ਆਪਣੇ ਆਪ ਨੂੰ ਰੱਜ ਸਮਝਣ ਲੱਗ ਗਏ। ਸੋ ਰਾਜਨੀਤੀਵਾਨ ਹੀ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ, ਰਾਜਨੀਤੀਵਾਨਾਂ ਦੇ ਮੀਡੀਆ ਸਲਾਹਕਾਰ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ, ਰਾਜਨੀਤੀਵਾਨਾਂ ਦੇ ਮੀਡੀਆ ਸਲਾਹਕਾਰ ਦਰਬਾਰ ਸਾਹਿਬ ਦੇ ਰਾਗੀਆਂ ਨੂੰ ਹੁਕਮ ਕਰਦੇ ਸੀ ਵੀ ਕਿਹੜਾ ਸ਼ਬਦ ਪੜ੍ਹਨਾ ਕਿਹੜਾ ਨਹੀਂ ਪੜ੍ਹਨਾ, ਹਨਾ। ਜਦੋਂ ਸਾਰਾ ਕੁਝ ਰਾਜਨੀਤੀ ਹੋ ਜੇ, ਉਹ ਕਹਿੰਦਾ ਮੁੜ ਕੇ ਇਹ ਹੋਇਆ ਵੀ ਧਰਮ ਬਿਲਕੁਲ ਹੀ ਨਾ ਰਿਹਾ, ਧਾਰਮਿਕ ਪਰੰਪਰਾਵਾਂ ਸਾਰੀਆਂ ਖਤਮ ਹੋ ਗਈਆਂ। ਜਦੋਂ ਅਸੀਰੀਆ ਨੂੰ ਬੇਬੀਲੋਨਾਂ ਨੇ ਜੰਗ ਵਿੱਚ ਹਰਾ ਦਿੱਤਾ ਤਾਂ ਉਹ ਕੌਮ ਦੀ ਹੋਂਦ ਮਿਟ ਗਈ, ਉਹਨਾਂ ਦਾ ਰਾਜ ਖਤਮ ਹੋਣ ਦੇ ਨਾਲ ਕੌਮ ਦੀ ਹੋਂਦ ਮਿਟ ਗਈ। ਦੂਜੇ ਪਾਸੇ ਪੋਲੈਂਡ ਆ ਵੀ ਗੁਲਾਮ ਰਿਹਾ ਪਰ ਕੌਮ ਦੀ ਹੋਂਦ ਨਹੀਂ ਮਿਟਣ ਦਿੱਤੀ। ਜਦੋਂ ਤੁਸੀਂ ਧਰਮ ਨਾਲ, ਇਤਿਹਾਸ ਨਾਲ, ਆਪਣੀਆਂ ਜਿਹੜੀਆਂ ਸਾਂਝੀਆਂ ਪੀੜਾਂ ਤੇ ਦਰਦ ਨੇ ਉਹਨਾਂ ਨਾਲ ਸਾਂਝੀ ਤੌਰ ਤੇ ਇਕਮੁੱਠ ਰਹੋਗੇ ਤਾਂ ਤੁਹਾਡੀ ਕੌਮੀ ਹੋਂਦ ਸਲਾਮਤ ਰਹੂਗੀ। ਸਿੱਖਾਂ ਲਈ ਜਿਹੜਾ ਮਸਲਾ ਇਹ ਹੈਗਾ ਵੀ ਕੌਮੀ ਹੋਂਦ ਸਲਾਮਤ ਰੱਖਣੀ ਹੈ, ਹਨਾ। ਆਜ਼ਾਦੀ ਮਿਲਦੀ ਆ, ਰਾਜ ਆਉਂਦਾ, ਉਹ ਸੈਕੰਡਰੀ ਗੱਲ ਹੈਗੀ ਆ। ਜਿਹੜੀ ਹੋਂਦ ਆ ਉਹਨੂੰ ਬਚਾ ਕੇ ਰੱਖਣਾ ਸਾਡਾ ਜਿਹੜੀ ਪ੍ਰਾਇਮਰੀ ਅਟੈਂਪਟ ਹੋਣੀ ਚਾਹੀਦੀ ਆ। ਸੋ ਇਹ ਸਫਰਿੰਗਸ ਆ ਜਿਹੜੀਆਂ, ਇਹ ਸਫਰਿੰਗਸ ਨੂੰ ਆਪਾਂ ਆਪਣੀ ਕੌਮ ਦੀ ਜਿਹੜੀ ਇਕਮੁੱਠਤਾ ਵੀ ਸ਼ੇਅਰਡ ਸਫਰਿੰਗ, ਯੂਨੀਫਾਈਂਗ ਸਫਰਿੰਗ ਐਂਡ ਆਇਡੈਂਟੀਫਿਕੇਟਰੀ ਸਫਰਿੰਗ ਆ, ਉਹਦੇ ਤੌਰ ਤੇ ਅਕੈਡਮਿਕਲੀ ਆ ਜਿਹੜਾ ਇਹਨੂੰ ਇੰਟਰਪ੍ਰੈਟ ਕਰੀਏ ਤਾਂ ਕਿ ਕੌਮ ਵਿੱਚ ਇੱਕ ਸਾਂਝੀ ਇਕਮੁੱਠਤਾ ਦਾ ਭਾਵ ਪੈਦਾ ਹੋਵੇ। ਤੁਸੀਂ ਅਰਦਾਸ ਦੀ ਗੱਲ ਕੀਤੀ ਸੀ, ਕੌਮ ਦੀ ਅਰਦਾਸ ਨੂੰ ਸੁਨਹਿਰੀ ਭਵਿੱਖ ਲਈ ਕਿਵੇਂ ਵਰਤਿਆ ਜਾਵੇ? ਹਾਂਜੀ ਹਾਂਜੀ, ਸੋ ਕੌਮ ਦੀ ਅਰਦਾਸ ਚੋਂ ਲਗਾਤਾਰ ਜਿਹੜਾ ਸਾਡਾ ਸੁਨਹਿਰੀ ਭਵਿੱਖ ਆ, ਸੀ ਜਦੋਂ ਵਾਰ-ਵਾਰ 2 ਵਾਰ ਆਪਣੇ ਸ਼ਹੀਦਾਂ ਨੂੰ, ਆਪਣੇ ਗੁਰੂਆਂ ਨੂੰ, ਆਪਣੇ ਉਹਨਾਂ ਮਹਾਨ ਰਹਿਬਰਾਂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਵਿੱਚ ਇਹ ਭਾਵਨਾ ਆਉਂਦੀ ਆ ਵੀ ਅਸੀਂ ਕੌਣ ਆ, ਅਸੀਂ ਰੀਡਿਸਕਵਰ ਕਰਦੇ ਹਾਂ। ਕੌਮਾਂ ਆਪਣੇ ਆਪ ਨੂੰ ਹਮੇਸ਼ਾ, ਹਨਾ, ਇੱਕ ਅਰਨੈਸਟ ਰੈਨਨ ਹੈਗੇ ਆ, ਬਹੁਤ ਵੱਡੇ ਵਿਦਵਾਨ ਆ, ਜਰਮਨ ਦੇ ਹੋਏ ਆ, ਉਹਨਾਂ ਨੇ ਕਿਹਾ ਸੀ, ਕਹਿੰਦਾ ਵੀ ਨੈਸ਼ਨਲ ਆਇਡੈਂਟੀਟੀ ਨੂੰ ਯਾਦ ਕਰਨਾ ਇਟ ਇਜ਼ ਐਵਰੀਡੇ ਡੇਲੀ ਪਲੈਬੀਸਾਈਟ ਆ, ਇਟ ਇਜ਼ ਡੇਲੀ ਪਲੈਬੀਸਾਈਟ ਹੈ ਨਾ। ਉਹ ਕਹਿੰਦਾ ਹਰ ਰੋਜ਼ ਯਾਦ ਕਰਨਾ ਪੈਂਦਾ ਕੌਮ ਨੂੰ ਆਪਣਾ ਆਪਾ, ਆਪਣੀ ਹੋਂਦ, ਆਪਣੇ ਬਾਰੇ। ਸੋ ਜਦੋਂ ਰੀਡਿਸਕਵਰ ਕਰਦੀਆਂ ਨੇ ਕੌਮਾਂ, ਆਪਾਂ ਪਹਿਲਾਂ ਵੀ ਕਿਹਾ ਸੀ, ਤਾਂ ਫਿਰ ਉਹ ਕਹਿੰਦੀਆਂ ਵੀ ਹੂ ਵੀ ਯਾਰ, ਅਸੀਂ ਕੌਣ ਆ, ਅਸੀਂ ਕਿੱਥੋਂ ਆਏ ਆ, ਅਸੀਂ ਕਿੱਥੋਂ ਪ੍ਰਗਟ ਹੋਏ, ਸਾਡੇ ਗੁਰੂ ਪਿਤਾ ਕੌਣ ਨੇ, ਸਾਡੇ ਐਂਸੈਸਟਰਸ ਕੌਣ ਨੇ। ਉਹਨਾਂ ਐਂਸੈਸਟਰਸ ਨੇ ਗੋਲਡਨ ਏਜ ਜਿਹੜੀ ਹੰਢਾਈ ਆ, ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ, ਜਿਹੜੇ ਰਾਜ ਕਰੇ ਆ, ਜਿਹੜੀ ਸੋਵਰੈਨਿਟੀ ਮਾਣੀ ਆ, ਤੇ ਫਿਰ ਉਹਨਾਂ ਆਪਣੇ ਐਂਸੈਸਟਰਸ ਦੀਆਂ ਜਿਹੜੇ ਰਾਹ ਦਰਖਾਏ ਹੋਏ ਆ ਉਹਨਾਂ ਨੂੰ ਦੁਬਾਰਾ ਅਸੀਂ ਲੈ ਕੇ ਆਉਣਾ। ਆਪਣੇ ਵੱਡੇ ਵਡੇਰਿਆਂ ਦਾ ਜਿਹੜਾ ਸੁਨਹਿਰਾ ਇਤਿਹਾਸ ਆ ਉਹਨੂੰ ਦੁਬਾਰਾ ਇਸ ਧਰਤੀ ਤੇ ਸਿਰਜਣਾ, ਇਹ ਕੌਮਾਂ ਦੀ ਜਿਹੜੀ ਅਰਦਾਸ ਵਿੱਚੋਂ ਇਹ ਨਿਸ਼ਾਨੇ ਪ੍ਰਗਟ ਹੁੰਦੇ ਆ। ਸੋ ਕੌਮਾਂ ਜਿਹੜੀਆਂ ਜਿਉਂਦੀਆਂ ਤੇ ਜਾਂਬਾਜ਼ ਕੌਮਾਂ ਨੇ, ਉਹ ਫਿਰ ਅਰਦਾਸ ਨੂੰ ਆਪਣੇ ਭਵਿੱਖ ਨੂੰ ਘੜਨ ਲਈ ਜਿਹੜਾ ਹੈਗਾ ਇੱਕ ਵਾਹਕ ਬਣਾਉਂਦੀਆਂ ਨੇ। ਅਰਦਾਸ ਉਹਨਾਂ ਨੂੰ ਵਾਰ-ਵਾਰ ਯਾਦ ਕਰਾਉਂਦੀ ਆ ਵੀ ਤੁਸੀਂ ਕੀ ਕਰਨਾ, ਤੁਹਾਡੇ ਨਿਸ਼ਾਨੇ ਕੀ ਆ, ਤੁਸੀਂ ਜਾਣਾ ਕਿੱਧਰ ਆ, ਤੇ ਤੁਸੀਂ ਜਿਹੜੇ ਚੂਜ਼ਨ ਪੀਪਲ ਆ, ਗੁਰੂ ਮਹਾਰਾਜ ਵੱਲੋਂ ਚੁਣੇ ਹੋਏ, ਉਹਦੀ ਜਿਹੜੀ ਮਰਿਆਦਾ, ਉਹਦਾ ਸੱਚਾ ਸੁੱਚਾ ਕਰਤਾਰ, ਬੁਲੰਦ ਕਰਤਾਰ ਆ, ਉਹ ਕਿਸ ਤਰ੍ਹਾਂ ਕਾਇਮ ਰੱਖਣਾ ਤੇ ਉਹਦੇ ਤੇ ਪਹਿਰਾ ਕਿੱਦਾਂ ਦੇਣਾ। ਸੋ ਅਰਦਾਸ ਸਾਨੂੰ ਇਹ ਸਾਰੀ ਮਹੱਤਤਾ ਜਿਹੜੀ ਦੱਸਦੀ ਹੈ। ਜੀ ਬਿਲਕੁਲ। ਹਰ ਵਾਰੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਅਵਤਾਰ ਸਿੰਘ ਜੀ ਤੁਸੀਂ ਦੱਸਦੇ ਆ ਜਿਹੜੀ ਸਿੱਖ ਨੈਸ਼ਨਲ ਆਇਡੈਂਟੀਟੀ ਆ ਉਸ ਨੂੰ ਕਿੱਦਾਂ ਆ, ਆਇਡੈਂਟੀਟੀ ਇੱਕ ਅਪੀਅਰੈਂਸ ਦੇ ਨਾਲ ਤੇ ਇੱਕ ਜਿਹੜੀ ਸਿਧਾਂਤ ਦੇ ਨਾਲ, ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿਵੇਂ ਆਪਾਂ ਜੋੜ ਕੇ ਰੱਖਣਾ, ਜੁੜ ਕੇ ਰੱਖਣਾ ਤੇ ਉਸ ਨੂੰ ਯਾਦ ਰੱਖਣਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਨਵੰਬਰ ਜਾਂ 1984 ਦਾ ਜਿਹੜਾ ਸਮੂਹ ਸਾਕਾ ਹੈ, ਜੂਨ ਵਾਲਾ ਵੀ ਨਵੰਬਰ ਵਾਲਾ ਵੀ, ਉਸ ਦੀ ਜਿਹੜੀ ਆਪਾਂ ਗੱਲ ਕੀਤੀ, ਕਿੱਦਾਂ ਇਸ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ ਤੇ ਕਿੱਦਾਂ ਆਪਾਂ ਇਸ ਤੋਂ ਸੇਧ ਲੈ ਕੇ ਕਿੱਦਾਂ ਇਸ ਨੂੰ ਆਪਣੇ ਮਨ 'ਚ ਬਿਠਾ ਕੇ ਅੱਗੇ ਤੁਰਨਾ। ਇੱਕ ਮੈਂ ਇੱਥੇ ਸਵਾਲ ਪੁੱਛਣਾ ਚਾਹੁੰਦਾ ਵੀ 40 ਸਾਲ ਹੋ ਗਏ ਸੀ ਇਸ ਪੂਰੇ ਨੂੰ, ਕੀ ਤੁਹਾਨੂੰ ਲੱਗਦਾ ਵੀ ਜੂਨ ਦੇ ਸੰਬੰਧ ਦੇ ਵਿੱਚ, ਹਾਂ ਆਪਾਂ ਗੁਰੂ ਘਰਾਂ 'ਚ ਸਾਰੇ ਜਾਣੇ ਪ੍ਰੋਗਰਾਮ ਕਰਦੇ ਹਾਂ, ਕੀ ਇੱਦਾਂ ਦੇ ਪ੍ਰੋਗਰਾਮਾਂ ਦੀ ਘਾਟ ਤੁਹਾਨੂੰ ਨਜ਼ਰ ਆਈ ਸੈਮੀਨਾਰਸ ਦੀ, ਜਾਂ ਉੱਦਾਂ ਤੁਹਾਨੂੰ ਓਵਰਆਲ ਜਿੱਥੇ ਜਿੱਥੇ ਵੀ ਸਿੱਖ ਵਸਦੇ ਆ ਵੀ ਇਨਫ ਹੋਏ, ਵੱਧ ਹੋਣੇ ਚਾਹੀਦੇ ਸੀ ਜਾਂ ਠੀਕ ਸੀਗਾ? ਨਹੀਂ, ਉਹਦੇ ਚੋਂ ਜਿਹੜੀ ਸਿੱਖਾਂ ਨੇ ਜਿਹੜੀ ਪੋਲੀਟੀਕਲ ਸਰਗਰਮੀ ਆ, ਉਹਨੂੰ ਆਪਾਂ ਪੋਲੀਟੀਕਲ ਵੀ ਵਿਚਾਰੇ ਨੂੰ ਨਾ ਕਹੀਏ, ਵੀ ਸੋਸ਼ਲ ਸਰਗਰਮੀ ਆ ਜਿਹੜੀ ਸਮਾਜਿਕ ਇੱਕ ਸਿੱਖੀ ਦੇ ਤੌਰ ਤੇ ਉਹ ਤਾਂ ਬਹੁਤ ਹੋਈ ਆ, ਟੂ ਬੀ ਆਨੈਸਟ, ਹਨਾ। ਸਾਰੇ ਪਾਸੇ ਹੋਈ ਆ ਨਾ, ਵੀ ਪੂਰੇ ਵਰਲਡ ਵਾਈਡ ਹੀ ਹੋਈ ਆ। ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਵਿੱਚ ਵੀ ਬਹੁਤ ਜਿਹੜੇ ਸੀਰੀਅਸ ਸੈਮੀਨਾਰਸ ਆ ਜਿਹਦੀ ਮੈਂ ਗੱਲ ਕਰਦਾ, ਉਹ ਘੱਟ ਹੋ ਰਹੇ। ਸੋ ਉਹਨਾਂ ਦੀ ਆਪਾਂ ਇੱਕ ਘਾਟ ਮਹਿਸੂਸ ਕਰ ਰਹੇ ਹੈਗੇ ਆ। ਸੋ ਸੀਰੀਅਸਲੀ ਇਹਨੂੰ ਡਿਬੇਟ ਵਿੱਚ ਲਿਆਉਣਾ ਚਾਹੀਦਾ, ਇਹਨਾਂ ਸਾਕਿਆਂ ਨੂੰ, ਇਹਦੇ ਬਾਰੇ ਅਕੈਡਮਿਕਲੀ ਜਿਹੜੇ ਸਾਡੇ ਹਾਈਲੀ ਇੰਟੈਲੈਕਚੁਅਲ ਪੀਪਲਸ ਨੇ, ਚਾਹੇ ਵੈਸਟ ਵਿੱਚ ਨੇ ਚਾਹੇ ਉਹ ਪੰਜਾਬ ਵਿੱਚ ਨੇ,
ਵੀ ਉਹਨਾਂ ਨੂੰ ਆਰਗੇਨਾਈਜ਼ ਕਰਕੇ ਆਪਾਂ ਨੂੰ ਇੰਟੈਲੈਕਚੁਅਲੀ ਜਿਹੜੀ ਐਕਸਰਸਾਈਜ਼ ਹੈ ਉਹ ਸਾਡੀ ਕਮਜ਼ੋਰ ਹੈਗੀ ਆ। ਬਾਕੀ ਸਰਗਰਮੀਆਂ ਸਾਰੇ ਪਾਸੇ ਆ ਜਿੱਦਾਂ ਬਹੁਤ ਵਧੀਆ ਹੋਈਆਂ, ਅਪਲੋਡਡ ਆ, ਔਰ ਇਸ ਤਰ੍ਹਾਂ ਹੀ ਹੋਣੀਆਂ ਚਾਹੀਦੀਆਂ। ਪ੍ਰੋਪੇਗੈਂਡਾ ਤਾਂ ਹੀ ਟੁੱਟਦਾ ਆ ਜਦੋਂ ਆਪਾਂ ਬੁੱਧੀਜੀਵੀਆਂ ਦੇ ਤੋਂ ਕੁਛ ਨਾ ਕੁਛ ਨਵਾਂ ਸਿੱਖਦੇ ਆ, ਸੁਣਦੇ ਆ। ਉਸ ਦਾ ਤੋੜ ਕੀ ਆ? ਹਾਂਜੀ, ਹਾਂਜੀ, ਫਿਰ ਉਹ ਇੱਕ ਤਰ੍ਹਾਂ ਨਾਲ ਆਪਾਂ ਦੇਖਦੇ ਹਾਂ ਵੀ ਜਿਹੜੇ ਬੁੱਧੀਜੀਵੀ ਆ ਉਹਨਾਂ ਦੀ ਜਿਹੜੀ ਆਪਣੀ ਇੱਕ ਜਿਹੜੀ ਅਕੈਡਮਿਕ ਐਕਸਰਸਾਈਜ਼ ਆ ਉਹਦੇ ਚੋਂ ਉਹ ਨਵੀਆਂ ਗੱਲਾਂ ਫਿਰ ਇਹ ਹੁੰਦਾ ਵੀ ਜਿਨ੍ਹਾਂ ਕੌਮਾਂ ਨੇ ਉਹ ਸਾਕਿਆਂ ਦੀ ਪੀੜ ਹੰਢਾਈ ਆ, ਹੁਣ ਜਿੱਦਾਂ ਮੈਂ ਲਗਾਤਾਰ ਇਹਦੇ ਬਾਰੇ ਪੜ੍ਹਦਾ ਰਹਿੰਦਾ ਹੈਗਾ, ਜਿਹੜੀਆਂ ਸਫਰਿੰਗਸ ਨੇ ਉਹ ਫਿਰ ਆਪਣੀ ਕੌਮ ਨੂੰ ਆਪਾਂ ਪੰਜਾਬੀ ਭਾਸ਼ਾ 'ਚ ਜਾਂ ਇੰਗਲਿਸ਼ 'ਚ ਜਿੱਥੇ ਵੀ ਹੋਵੇ ਵੀ ਉਹ ਕਰਦੇ ਰਹਿਣਾ ਚਾਹੀਦਾ। ਉਹਦੇ ਨਾਲ ਜਿਹੜੀ ਹੈਗੀ ਆ ਜਿਹੜੀ ਇੰਟਰਪ੍ਰੀਟੇਸ਼ਨ ਐਂਡ ਰੀਇੰਟਰਪ੍ਰੀਟੇਸ਼ਨ ਆ ਉਹ ਲਗਾਤਾਰ ਆ ਜਿਹੜੀ ਹੁੰਦੀ ਰਹਿੰਦੀ ਹੈਗੀ। ਸੋ ਜਿਹੜਾ ਕੌਮੀ ਦਰਦ ਤੇ ਕੌਮੀ ਨਿਸ਼ਾਨ ਤੇ ਕੌਮੀ ਆਦਰਸ਼ ਆ ਉਹ ਲਗਾਤਾਰ ਰੀਇੰਟਰਪ੍ਰੇਟ ਹੋਣੇ ਚਾਹੀਦੇ ਆ, ਤਾਂ ਕਿ ਕੌਮ ਦੀ ਅਰਦਾਸ ਦਾ ਮਹੱਤਵ ਆ ਜਿਹੜਾ ਕੌਮ ਨੂੰ ਆਪਣੇ ਜਿਹੜਾ ਤਤਕਾਲੀ ਸਮਾਂ ਮਾਡਰਨ ਆਸਪੈਕਟ ਵਿੱਚ ਸਮਝ ਆ ਸਕੇ। ਜੀ ਜੀ, ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ ਤੇ ਇਸ ਅਹਿਮ ਵਿਸ਼ੇ ਦੇ ਉੱਤੇ ਤੁਸੀਂ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਨਵੀਆਂ ਗੱਲਾਂ ਦਾ ਸਾਨੂੰ ਤੁਸੀਂ ਦੱਸਿਆ। ਬਹੁਤ ਧੰਨਵਾਦ। ਅਗਲੀ ਵਾਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।